कुछ दिन पहला सरसेवाल ने ऐलान किया सीगा भी असीं सलाम दे विच डेरा खोलना। सिखां दे विरोध कारण सौदा साध सनाम दे विच डेरा बनाउण तो पिछे हटिया। सारी दुनिया दे विच इह दर्शाउण दे जिहड़े यतन ने स्टेट दे कि इत्थे रहण दे लायक नहीं गे माहौल, ਉਹ ਵੀ ਇਸ आम आदमी पार्टी ਦੇ ਰਾਜ ਵਿੱਚ ਦਿਨੋਂ ਦਿਨ ਹੋਰ ਜ਼ਿਆਦਾ ਖਰਾਬ ਹੀ ਹੁੰਦੇ ਜਾ ਰਹੇ ਹਾਲਾਤ। ਕਿਉਂ ਲੱਗਦਾ ਵੀ ਜਿਵੇਂ ਇੱਥੇ ਤਾਂ ਬਹੁਤ ਖਤਰਨਾਕ ਮਾਹੌਲ ਬਣ ਗਿਆ। ਪੰਜਾਬ ਦੇ ਵਿੱਚ ਜਿਉਣਾ ਉਹ ਇੱਕ ਤਰੀਕੇ ਨਾਲ ਜਿਵੇਂ ਕਹਿੰਦੇ ਆ ਟਰੱਕਾਂ ਵਾਲਾ ਦਾ ਲਿਖਿਆ ਹੁੰਦਾ ਨਾ, ਪੈਂਦੇ ਸੱਪ ਦੀ ਸਿਰੀ ਤੋਂ ਨੋਟ ਚੱਕਣੇ, ਉਹ ਸੱਪਾਂ ਦੇ ਵਿਚਾਲੇ ਰਹਿਣ ਵਾਲੀ ਗੱਲ ਬਣਾ ਦਿੱਤੀ ਗਈ। ਦਿੱਲੀ ਵਾਲਿਆਂ ਨੂੰ ਪੰਜਾਬ ਦੇ ਇਹਨਾਂ ਸਿਆਸੀ ਭਲਵਾਨਾਂ ਉੱਤੇ, ਭਗਵੰਤ ਮਾਨ ਵਰਗਿਆਂ ਉੱਤੇ ਕੋਈ ਬਹੁਤਾ ਤਰਸ ਨਹੀਂ। ਜਦੋਂ ਇਹ ਬਦਨਾਮ ਹੋ ਜਾਣਗੇ ਇਹਨੂੰ ਪਾਸੇ ਕਰ ਦੇਣਗੇ, ਕੋਈ ਨਵਾਂ ਲਿਆਉਣਗੇ, ਕੋਈ ਉਹ ਬਦਨਾਮ ਹੋ ਗਿਆ ਨਵਾਂ ਆਜੂ। ਕੇਜਰੀਵਾਲ ਨੇ ਕਿਹਾ ਕਿ ਜਿਹੜੀ ਭਾਰਤ ਦੀ ਕਰੰਸੀ ਆ ਉਹਦੇ ਉੱਤੇ ਲక్ష్ਮੀ ਤੇ ਗਣੇਸ਼ ਜੀ ਦੀ ਫੋਟੋ ਲਾਈ ਜਾਵੇ, ਇਹਦੇ ਨਾਲ ਕਹਿੰਦਾ ਅਰਥ ਵਿਵਸਥਾ ਜਿਹੜਾ ਹੈਗਾ ਉਹਦੇ ਚ ਸੁਧਾਰ ਆ ਜੂ। ਲੱਗੀ ਹੋਈ ਆ ਉਹਦੇ ਤੇ ਤਾਂ ਕੀ ਗੱਲ ਕਰਨੀ ਆ, ਜਿਹੜੀ ਲਾਉਣ ਨੂੰ ਫਿਰਦੇ ਆ ਉਹਦੇ ਬਾਰੇ ਜੇ ਚਰਚਾ ਕਰੀਏ, ਕੀ ਇਹ ਮੁਲਕ ਹਿੰਦੂ ਰਾਸ਼ਟਰ ਬਣ ਚੁੱਕਿਆ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਰਿਸ਼ੀ ਸੁਨਕ ਬਰਤਾਨੀਆ ਦੇ ਪ੍ਰਧਾਨ ਮੰਤਰੀ ਨਿਯੁਕਤ। ਅੱਜ ਦੇ ਸਾਡੇ ਅਖਬਾਰਾਂ ਦੇ ਵਿੱਚ ਇਹ ਖਬਰ ਮੁੱਖ ਸਫ਼ੇ ਤੇ ਛਪੀ ਆ ਤੇ ਭਾਰਤ ਦੇ ਵਿੱਚ ਇਸ ਰਿਸ਼ੀ ਸੁਨਕ ਨੂੰ ਭਾਰਤੀ ਮੰਨ ਕੇ ਬਹੁਤ ਜ਼ਿਆਦਾ ਇੱਥੇ ਚਰਚਾ ਹੋ ਰਹੀ ਆ। ਦੀਵਾਲੀ ਦਾ ਤਿਉਹਾਰ ਸੀਗਾ, ਹਿੰਦੂ ਬਹੁ ਗਿਣਤੀ ਨੂੰ ਇਉਂ ਲੱਗਦਾ ਵੀ ਜਿਵੇਂ ਬਰਤਾਨੀਆ ਦੇ ਵਿੱਚ, ਲੰਡਨ ਦੇ ਵਿੱਚ ਹੁਣ ਆਪਣੀ ਚੜ੍ਹਾਈ ਹੋ ਗਈ ਆ ਤੇ ਆਪਣਾ ਬੰਦਾ ਉੱਥੇ ਪ੍ਰਧਾਨ ਮੰਤਰੀ ਬਣ ਗਿਆ। ਤੇ ਇਹ ਜਿਹੜੀ ਚਰਚਾ ਵਾ ਕਿ ਜਿਹੜਾ ਇਹ ਰਿਸ਼ੀ ਹੈਗਾ ਇਹ ਬ੍ਰਿਟੇਨ ਦਾ ਪਹਿਲਾ ਹਿੰਦੂ ਪ੍ਰਧਾਨ ਮੰਤਰੀ ਆ, ਹਿੰਦੂ ਧਰਮ ਨਾਲ ਸੰਬੰਧਿਤ ਆ। ਇਹ ਆਪਦੀ ਥਾਂ ਤੇ ਆ, ਪਰ ਨਾਲ ਦੀ ਨਾਲ ਇਹ ਗੱਲਾਂ ਵੀ ਚੱਲ ਰਹੀਆਂ ਨੇਗੀਆਂ ਬਈ ਇਹ ਬਹੁਤ ਜ਼ਿਆਦਾ ਅਮੀਰ, ਇਹ ਬਹੁਤ ਪੜ੍ਹਿਆ ਲਿਖਿਆ ਤੇ ਚੰਗੇ ਪਰਿਵਾਰ ਚੋਂ ਆ ਤੇ ਆਕਸਫੋਰਡ ਤੱਕ ਦੀ ਪੜ੍ਹਾਈ ਕੀਤੀ ਆ, ਰਾਜਨੀਤੀ ਦੀ, ਫਿਲਾਸਫੀ ਦੀ, ਅਰਥ ਸ਼ਾਸਤਰ ਦੀ। ਇਹ ਸਾਰੀਆਂ ਗੱਲਾਂ ਦੀ ਚਰਚਾ ਹੋਣੀ ਸੁਭਾਵਿਕ ਆ, ਪਰ ਇਹ ਕਿਹਾ ਜਾ ਰਿਹਾ ਕਿ ਜਿਹੜਾ ਇਹਨਾਂ ਦਾ ਪਰਿਵਾਰ ਆ ਉਹ ਜਦੋਂ ਸਾਰਾ ਭਾਰਤ ਸਾਂਝਾ ਸੀ ਉਦੋਂ ਜਿਹੜਾ ਪੱਛਮੀ ਪੰਜਾਬ ਆ ਜਿਹੜਾ ਪਾਕਿਸਤਾਨ ਚਲੇ ਗਿਆ, ਉੱਥੋਂ ਇਹਨਾਂ ਦਾ ਪਰਿਵਾਰ ਕਈ ਮੁਲਕਾਂ ਦੇ ਗੇੜੇ ਖਾਂਦਾ ਹੋਇਆ ਅਫਰੀਕਾ ਵੀ ਰਹੇ ਆ, ਫਿਰ ਇੰਗਲੈਂਡ ਚਲੇ ਗਏ ਤੇ ਉੱਥੇ ਕਾਫੀ ਜ਼ਿਆਦਾ ਇਹਨਾਂ ਨੇ ਦੌਲਤ ਕਮਾਈ। ਤੇ ਹੁਣ ਉਸ ਮੁਲਕ ਦੇ ਵਿੱਚ, ਉਸ ਮੁਲਕ ਦੇ ਜਿਹੜੇ ਨਿਯਮ ਨੇ, ਕਾਨੂੰਨ ਨੇ, ਸੰਵਿਧਾਨ ਨੇ, ਉਹਨਾਂ ਦੇ ਤਹਿਤ ਚੱਲਣਾ ਪੈਣਾ। ਕੋਈ ਇਹੋ ਜਿਹੀ ਗੱਲ ਤਾਂ ਹੈ ਨਹੀਂ ਵੀ ਪੁਰਾਣੇ ਵੇਲਿਆਂ 'ਚ ਜਿਵੇਂ ਅੰਗਰੇਜ਼ਾਂ ਵੇਲੇ ਜਾਂ ਉਸ ਤੋਂ ਪਹਿਲਾਂ ਰਾਜਿਆਂ ਮਹਾਰਾਜਿਆਂ ਵੇਲੇ ਹੁੰਦਾ ਸੀ ਵੀ ਉਹ ਪ੍ਰਧਾਨ ਮੰਤਰੀ ਜੋ ਮਰਜ਼ੀ ਕਰ ਸਕਦਾ। ਮੈਂ ਅੱਜ ਇਹ ਗੱਲ ਕਿਉਂ ਛੇੜੀ ਆ ਵੀ ਇਸ ਗੱਲ ਦਾ ਬਹੁਤ ਇਹਨਾਂ ਦਿਨਾਂ 'ਚ ਚਰਚਾ ਕੀਤਾ ਜਾ ਰਿਹਾ ਕਿ ਦੇਖੋ ਜੀ ਡੈਮੋਕ੍ਰੇਸੀ ਕਿੱਡੀ ਘੈਂਟ ਚੀਜ਼ ਆ ਬਈ ਗੋਰਿਆਂ ਦਾ ਜਾਂ ਈਸਾਈ ਮੱਤ ਵਾਲਿਆਂ ਦਾ ਮੁਲਕ ਮੰਨਿਆ ਜਾਂਦਾ ਤੇ ਉੱਥੇ ਜਾ ਕੇ ਇੱਕ ਹਿੰਦੂ ਬੰਦਾ ਰਿਸ਼ੀ ਸੁਨਕ ਉਹ ਜਾ ਕੇ ਉੱਥੇ ਪ੍ਰਧਾਨ ਮੰਤਰੀ ਬਣ ਗਿਆ। ਚੰਗੀ ਗੱਲ ਆ, ਕੋਈ ਮਾੜੀ ਗੱਲ ਨਹੀਂ ਭਾਈ ਜੇ ਬਣਿਆ। ਪਰ ਜਦੋਂ ਮੈਂ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਪੜ੍ਹਿਆ ਜਾਂ ਉਹਨਾਂ ਦੀਆਂ ਲਿਖਤਾਂ ਪੜ੍ਹਦਾ ਤਾਂ ਉਦੋਂ ਇਹ ਗੱਲ ਲੱਗਦੀ ਆ ਕਿ ਅੱਜ ਇਹ ਗੱਲ ਵਾਪਰੀ ਆ, ਹੋ ਸਕਦਾ ਕਿਤੇ ਹੋਰ ਵੀ ਪਹਿਲਾਂ ਵਾਪਰੀ ਹੋਵੇ, ਪਰ ਸਾਨੂੰ ਤਾਂ ਸਾਡੇ ਇਤਿਹਾਸ ਦੇ ਉੱਤੇ ਜਦੋਂ ਨਜ਼ਰ ਮਾਰਦੇ ਆ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਭਾਗ ਦੌਰਾਨ ਵੀ ਇਹ ਚੀਜ਼ਾਂ ਉਦੋਂ ਹੋਈਆਂ। ਜਿਵੇਂ ਕਿ ਆਪਾਂ ਨੂੰ ਸਭ ਨੂੰ ਪਤਾ ਵੀ ਉਦੋਂ ਜਿਹੜਾ ਲਾਲ ਸਿੰਘ ਸੀਗਾ ਉਹ ਬ੍ਰਾਹਮਣ ਸੀਗਾ ਜਾਤ ਦਾ ਪੰਡਤ, ਉਹ ਪ੍ਰਧਾਨ ਮੰਤਰੀ ਹੁੰਦਾ ਸੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ, ਮਹਾਰਾਜਾ ਦਲੀਪ ਸਿੰਘ ਦੇ ਰਾਜ ਵਿੱਚ ਉਹ ਪ੍ਰਧਾਨ ਮੰਤਰੀ ਰਿਹਾ ਤੇ ਉਹਨੇ ਜੋ ਕੁਝ ਕੀਤਾ ਉਹਨੂੰ ਆਪਾਂ ਪਾਸੇ ਛੱਡ ਦਿੰਦੇ ਆ ਕਿਉਂਕਿ ਅੱਜ ਇਹ ਦੱਸਣ ਦਾ ਤਾਂ ਹੈ ਨਹੀਂ ਪ੍ਰੋਗਰਾਮ ਦੇ ਵਿੱਚ ਕੋਈ ਮੁੱਦਾ ਕਿ ਉਹਨਾਂ ਨੇ ਗਦਾਰੀ ਕੀਤੀ ਜਾਂ ਕੀ ਕੁਛ ਕੀਤਾ। ਪਰ ਮੋਟੇ ਤੌਰ ਤੇ ਗੱਲ ਇਹ ਹੈ ਕਿ ਜੇ
ਅੱਜ ਇਸ ਗੱਲ ਦੀ ਚਰਚਾ ਹੋ ਰਹੀ ਆ ਤਾਂ ਅਸੀਂ ਤਾਂ 150 ਸਾਲ ਪਹਿਲਾਂ ਇਹ ਸਾਰਾ ਕੁਝ ਕਰਕੇ ਦਿਖਾ ਚੁੱਕੇ ਆ। ਜਿਹੜਾ ਕੁਝ ਅੱਜ ਡੈਮੋਕ੍ਰੇਸੀ ਦੇ ਸੋਹਲੇ ਗਾਏ ਜਾ ਰਹੇ ਨੇ, ਤਾਂ ਫਿਰ ਇਹਦੇ ਡੈਮੋਕ੍ਰੇਸੀ ਨਾਲੋਂ ਤਾਂ ਜਿਹੜਾ ਸਿੱਖ ਰਾਜ ਸੀ, ਖਾਲਸਾ ਰਾਜ ਸੀ, ਉਹ ਕਿਤੇ ਪਹਿਲਾਂ ਇਹ ਸਭ ਕੁਝ ਕਰਕੇ ਦਿਖਾਇਆ। ਉਹ ਜਿਹੜਾ ਲਾਲ ਸਿੰਘ ਜਾਂ ਲਾਲ ਚੰਦ ਕਹਿ ਲਓ ਬ੍ਰਾਹਮਣ ਸੀਗਾ, ਉਹ ਪ੍ਰਧਾਨ ਮੰਤਰੀ ਰਿਹਾ। ਇੱਕ ਪੰਡਿਤ ਤੇਜਾ ਸਿੰਘ ਹੁੰਦਾ ਸੀ, ਤੇਜ ਰਾਮ ਕਹਿ ਲਓ, ਤੇਜਾ ਸਿੰਘ ਕਹਿ ਲਓ, ਉਹ ਵੀ ਲਾਹੌਰ ਦਰਬਾਰ ਦੇ ਵਿੱਚ ਖਾਲਸਾ ਰਾਜ ਦੇ ਮੌਕੇ, ਭਾਵੇਂ ਉਹ ਜਾਤ ਦਾ ਬ੍ਰਾਹਮਣ ਸੀ ਤੇ ਮੇਠ ਦਾ ਰਹਿਣ ਵਾਲਾ ਸੀਗਾ, ਉਹਨੂੰ ਵੀ ਫੌਜਾਂ ਦਾ ਸੈਨਾਪਤੀ ਜਿਹੜਾ ਸੀਗਾ ਉਹ ਖਾਲਸਾ ਫੌਜ ਦਾ ਰਿਹਾ। ਇਵੇਂ ਹੀ ਜਿਹੜੇ ਡੋਗਰੇ ਭਰਾ ਸੀਗੇ, ਰਾਜਾ ਧਿਆਨ ਸਿੰਘ, ਗੁਲਾਬ ਸਿੰਘ, ਸੁਚੇਤ ਸਿੰਘ, ਉਹ ਵੀ ਗੈਰ ਸਿੱਖ ਸੀਗੇ ਤੇ ਉਹਨਾਂ ਨੂੰ ਇਸ ਰਾਜ ਵਿੱਚ ਵੱਡੇ ਅਹੁਦੇ ਮਿਲੇ। ਤੇ ਰਾਜਾ ਧਿਆਨ ਸਿੰਘ ਜਿਹੜਾ ਹੈਗਾ ਉਹ ਪ੍ਰਧਾਨ ਮੰਤਰੀ ਵੀ ਰਿਹਾ, ਤੇ ਰਾਜਾ ਗੁਲਾਬ ਸਿੰਘ ਜਿਹੜਾ ਹੈ ਜਾਂ ਰਾਜਾ ਸੁਚੇਤ ਸਿੰਘ ਹੈ, ਉਹ ਵੀ ਵੱਡੇ ਅਹੁਦਿਆਂ ਤੇ ਰਹੇ। ਚਲੋ ਇਹ ਜਿਹੜੇ ਬੰਦੇ ਆ, ਇਹਨਾਂ ਬਾਰੇ ਫੇਰ ਕੋਈ ਕਹਿ ਸਕਦਾ ਬਈ ਉਹ ਇੱਥੋਂ ਦੇ ਹੀ ਸੀਗੇ, ਕਿਉਂਕਿ ਇਦਾਂ ਤਾਂ ਜਿਹੜੇ ਮੁਸਲਮਾਨ ਸੀਗੇ ਉਹ ਵੀ ਬੜੇ ਖਾਲਸਾ ਰਾਜ ਦੇ ਵਿੱਚ ਵੱਡੇ ਅਹੁਦਿਆਂ ਤੇ ਰਹੇ ਆ, ਫਕੀਰ ਅਜੀਜ਼ੁਦੀਨ ਵਰਗੇ, ਹੋਰ ਬੜੀ ਲੰਮੀ ਲਿਸਟ ਆ। ਪਰ ਦੂਜਿਆਂ ਰਾਜਾਂ ਤੋਂ, ਦੂਜਿਆਂ ਥਾਵਾਂ ਤੋਂ ਆਏ ਹੋਏ, ਦੂਜਿਆਂ ਧਰਮਾਂ ਦੇ, ਦੂਜਿਆਂ ਮੁਲਕਾਂ ਦੇ ਲੋਕ, ਜਨਰਲ ਬੈਂਤੂਰਾ ਜਿਹੜਾ ਕੈਥੋਲਿਕ ਘਰਾਣੇ ਦੇ ਵਿੱਚ ਈਸਾਈ ਮਤ ਦਾ ਬੰਦਾ ਸੀ, ਨਪੋਲੀਅਨ ਬੋਨਾਪਾਰਟ ਦੀ ਫੌਜ ਦੇ ਵਿੱਚ ਵੀ ਉਹਨੇ ਨੌਕਰੀ ਕੀਤੀ ਸੀ, ਤੇ ਵਾਟਰਲੂ ਦੀ ਜਿਹੜੀ ਲੜਾਈ ਆ, ਜਿਹੜੀ ਇਤਿਹਾਸ ਦੇ ਵਿੱਚ ਬੜੀ ਵੱਡੀ ਜੰਗ ਵਾ, ਉਹਦੇ ਵਿੱਚ ਵੀ ਜੌਹਰ ਦਿਖਾਏ ਸੀ। ਤੇ ਉਹਨੂੰ ਬਾਅਦ ਵਿੱਚ ਜਦੋਂ ਕੋਈ ਹੋਰ ਕਿਸੇ ਪਾਸੇ ਕੰਮ ਰਾਹ ਨਾ ਲੱਭਿਆ ਤਾਂ ਉਹ ਇੱਥੇ ਲਾਹੌਰ ਦਰਬਾਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਆ ਕੇ ਇੱਥੇ ਨੌਕਰੀ ਕੀਤੀ ਆ। ਤੇ ਇਵੇਂ ਹੀ ਹੋਰ ਬਹੁਤ ਸਾਰੇ ਅਫਸਰਾਂ ਦੀ ਇੱਕ ਲੰਬੀ ਚੌੜੀ ਲਿਸਟ ਵਾ। ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਵਾਲਿਆਂ ਨੇ ਪੂਰੀ ਕਿਤਾਬ ਹੀ ਇਸ ਗੱਲ ਤੇ ਲਿਖੀ ਹੋਈ ਆ ਬਈ ਜਿਹੜੇ ਆ ਕਰਿੰਦੇ ਸੀਗੇ ਖਾਲਸਾ ਰਾਜ ਦੇ, ਵਿਦੇਸ਼ੀ ਕਰਿੰਦੇ, ਜਰਨਲ ਅਵੀਤਾ ਵੀਨ, ਜਰਨਲ ਕੋਟ, ਜਰਨਲ ਫੋਰਕਸ, ਜਰਨਲ ਗਾਰਡਨਰ, ਜਰਨਲ ਔਰਗੇਂਡ, ਹੋਰ ਬੜੇ ਨੇ ਜਿਨ੍ਹਾਂ ਦੇ ਬਾਰੇ ਜਰਨਲ ਐਲਾਰਡ, ਇਹ ਸਾਰਿਆਂ ਤੋਂ ਜਿਹੜਾ ਇਹਨਾਂ ਦੇ ਬਾਰੇ ਬਹੁਤ ਸਾਰੀਆਂ ਕਿਤਾਬਾਂ ਵੀ ਨੇ, ਬਹੁਤ ਸਾਰੇ ਲੇਖ ਛਪੇ ਹੋਏ ਨੇ। ਤੇ ਜਦੋਂ ਇਹ ਪੜ੍ਹਦੇ ਆ ਵੀ ਪੰਜਾਬ ਦੇ ਸੁਨਹਿਰੀ ਦੌਰ ਦੇ ਵਿੱਚ ਗੋਰੇ ਜਿਹੜੇ ਸੀ ਇੱਥੇ ਨੌਕਰੀਆਂ ਕਰਨ ਆਉਂਦੇ ਸੀਗੇ, ਤਾਂ ਉਦੋਂ ਮਨ ਦੇ ਵਿੱਚ ਇਹ ਫਿਰ ਗੱਲ ਸਹਿਜ ਰੂਪ ਦੇ ਵਿੱਚ ਆਉਣੀ ਸੁਭਾਵਿਕ ਆ ਕਿ ਅੱਜ 150-200 ਸਾਲ ਬਾਅਦ ਜਦੋਂ ਇੱਕ ਹਿੰਦੂ ਭਾਈਚਾਰੇ ਦੇ ਵਿੱਚੋਂ ਇੰਗਲੈਂਡ ਦੇ ਵਿੱਚ, ਬ੍ਰਿਟਾਨੀਆ ਦੇ ਵਿੱਚ, ਲੰਡਨ ਦੇ ਵਿੱਚ ਜਾ ਕੇ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬੈਠੇ, ਤਾਂ ਭਾਈ ਇਹ ਗੱਲਾਂ ਖਾਲਸਾ ਰਾਜ ਦੇ ਵਿੱਚ ਪਹਿਲਾਂ ਹੀ ਵਾਪਰੀਆਂ ਹੋਈਆਂ। ਪਰ ਜਿਵੇਂ ਕਹਿੰਦੇ ਆ ਵੀ ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ। ਇੱਥੇ ਲੋਕ ਮਖੌਲਾਂ ਕਰਦੇ ਅੱਜ ਦੇ ਸਮੇਂ 'ਚ ਕਿ ਉਹ ਖਾਲਸਾ ਰਾਜ ਜਿਹੜੀਆਂ ਧੁੰਮਾਂ ਉਹਨਾਂ ਦਿਨਾਂ ਦੇ ਵਿੱਚ ਸਿਖਰਾਂ ਤੇ ਸੀ, ਜੇ ਕਿਤੇ ਇਤਿਹਾਸ ਦੇ ਵਿੱਚ ਨਪੋਲੀਅਨ ਬੋਨਾਪਾਰਟ ਤੇ ਮਹਾਰਾਜਾ ਰਣਜੀਤ ਸਿੰਘ ਦਾ ਕੋਈ ਸੁਮੇਲ ਬਣ ਸਕਦਾ, ਅੱਜ ਦੁਨੀਆ ਹੋਰ ਤਰ੍ਹਾਂ ਦੀ ਹੋਣੀ ਸੀ, ਪਰ ਜੇ ਹੀ ਕਦੇ ਹੱਥ ਨਹੀਂ ਆਈ। ਸੋ ਜਿਹੜਾ ਕਾਬਲ ਕੰਧਾਰ ਤੱਕ, ਜਿੱਥੇ ਅਮਰੀਕਾ ਵਰਗੇ ਮੁਲਕ ਉਹਨਾਂ ਅਫਗਾਨੀ ਲੋਕਾਂ ਦੇ ਜੰਗੀ ਸੁਭਾਅ ਸਾਹਮਣੇ ਬੇਵਸ ਤੇ ਲਾਚਾਰ ਹੁੰਦੇ ਦਿਖ ਰਹੇ ਨੇ, ਉੱਥੇ ਤੱਕਰ ਸਿੱਖਾਂ ਨੇ ਝੰਡੇ ਚਲਾਏ ਆ। ਤੇ ਅੱਜ ਦੇ ਦੌਰ ਦੇ ਵਿੱਚ ਇਹਨਾਂ ਗੱਲਾਂ ਦੀ ਚਰਚਾ ਕਰਨ ਦਾ ਮਤਲਬ ਇਹ ਨਹੀਂ ਕਿ ਅਸੀਂ ਕਹੀਏ ਕਿ ਜੀ ਅੱਜ ਵਾਲਾ ਮਾੜਾ, ਉਹ ਵਾਲਾ ਚੰਗਾ। ਇਹ ਨਹੀਂ, ਗੱਲ ਇਹ ਆ ਕਿ ਅਸੀਂ ਆਪਦੇ ਇਤਿਹਾਸ ਤੋਂ, ਆਪਦੇ ਵਿਰਸੇ ਤੋਂ ਜਾਣੂ ਹੋਈਏ। ਸਾਨੂੰ ਪਤਾ ਤਾਂ ਹੋਵੇ ਕਿ ਸਿੱਖ ਰਾਜ ਕਿਵੇਂ ਗਿਆ ਤੇ ਸਿੱਖ ਰਾਜ ਕਿਵੇਂ ਬਣਿਆ ਸੀ। ਜਦੋਂ ਆਪਾਂ ਆਪਦੇ ਇਤਿਹਾਸ ਨਾਲ ਜੁੜਾਂਗੇ ਤਾਂ ਆਪਣੇ ਮਨ ਅੰਦਰ ਆਪਦਾ ਖੁੱਸਿਆ ਹੋਇਆ ਰਾਜ ਭਾਗ ਹਾਸਲ ਕਰਨ ਦੀ ਫੇਰ ਜਿਹੜੀ ਦੁਬਾਰਾ ਚਿਣਗ ਆ ਉਹ ਵੀ ਲੱਗੂਗੀ। ਸੋ ਜਿਹੜਾ ਅੱਜ ਦਾ ਸਮਾਂ
ਅੱਜ ਹਿੰਦੂ ਭਾਈਚਾਰਾ ਬਹੁਤ ਖੁਸ਼ੀਆਂ ਮਨਾ ਰਿਹਾ ਬਈ ਜੀ ਸਾਡੇ ਭਾਈਚਾਰੇ ਦਾ ਇੱਕ ਬੰਦਾ ਦੇਖ ਲਓ। ਇਹਨਾਂ ਨੂੰ ਤਾਂ ਇਉਂ ਲੱਗਦਾ ਜਿਵੇਂ ਗੋਰਿਆਂ ਦੀ ਜਿਹੜੀ ਗੁਲਾਮੀ ਰਹੀ ਆ, ਇੰਨਾ ਸਾਲ ਇੰਨਾ ਜ਼ੁਲਮ ਹੋਇਆ ਵੀ ਅਸੀਂ ਖਨੀ ਉਹਦਾ ਬਦਲਾ ਲੈ ਲਿਆ ਜਿਹੜਾ ਉੱਥੇ ਸਾਡਾ ਬੰਦਾ ਪ੍ਰਧਾਨ ਮੰਤਰੀ ਬਣ ਗਿਆ। ਹਾਲਾਂਕਿ ਇਹੋ ਜਿਹੀ ਕੋਈ ਗੱਲ ਹੈ ਨਹੀਂ, ਪਰ ਜੋ ਕੁਝ ਸਾਡੇ ਸਾਹਮਣੇ ਵਾਪਰ ਰਿਹਾ ਉਹਦੇ ਬਾਰੇ ਇੱਥੋਂ ਦੇ ਹਾਲਾਤ ਜੇ ਦੇਖੀਏ ਭਾਰਤ ਦੇ, ਇੱਥੇ ਇੱਕ ਅੱਖਰ ਚੱਲਿਆ ਸੀ ਗੋਦੀ ਮੀਡੀਆ, ਫਿਰ ਬਾਅਦ ਚ ਬਣ ਗਿਆ ਮੋਦੀ ਮੀਡੀਆ। ਗੋਦੀ ਜਾਂ ਮੋਦੀ ਮੀਡੀਆ ਉਹ ਆ ਜਿਹਨੂੰ ਯੈਲੋ ਜਰਨਲਿਜ਼ਮ ਕਹਿੰਦੇ ਅੰਗਰੇਜ਼ੀ ਵਿੱਚ, ਕਿ ਆਪਦੇ ਹਿਸਾਬ ਦੇ ਨਾਲ ਮੀਡੀਆ ਨੂੰ ਖਬਰਾਂ ਜਿਹੜੀਆਂ ਲਵਾਉਣ ਲਈ ਮਜਬੂਰ ਕਰਨਾ। ਤੋ ਸਾਰੇ ਭਾਰਤ ਦੇ ਲੋਕ ਜਿਹੜੇ ਨੇ ਇਸ ਬਿਮਾਰੀ ਦਾ ਸ਼ਿਕਾਰ ਹੋ ਚੁੱਕੇ ਨੇ, ਤੇ ਪੰਜਾਬ ਦੇ ਵਿੱਚ ਇੱਥੇ ਸਾਡੇ ਅਖਬਾਰਾਂ ਦੇ ਵਿੱਚ ਵੀ ਪੰਜਾਬ ਦੇ ਲੋਕਾਂ ਦੇ ਖੂਨ ਪਸੀਨੇ ਦਾ ਜਿਹੜਾ ਟੈਕਸ ਵਾ, ਜਿਹੜੀ ਕਮਾਈ ਆ, ਉਹ ਇਸ ਵੇਲੇ ਜਿਹੜੀ ਕੇਜਰੀਵਾਲ ਵਾਲੀ ਭਗਵੰਤ ਮਾਨ ਦੀ ਪਾਰਟੀ ਆ, ਆਮ ਆਦਮੀ ਪਾਰਟੀ, ਉਹ ਪੂਰੀ ਤਰ੍ਹਾਂ ਇੱਥੇ ਦੁਰਵਰਤੋਂ ਕਰ ਰਹੀ ਹੈ। ਹਰ ਰੋਜ਼ ਭਾਰਤ ਦੇ ਪੰਜਾਬ ਦੇ ਅਖਬਾਰਾਂ ਦੇ ਵਿੱਚ ਇਹੋ ਜਿਹੇ ਇਸ਼ਤਿਹਾਰ ਜਿਹੜੇ ਆ ਛਾਪੇ ਜਾਂਦੇ ਆ, ਜਿਹੜੇ ਲੱਗਦੇ ਆਉਂ ਆ ਜਿਵੇਂ ਖਬਰਾਂ ਹੋਣ, ਪਰ ਅਸਲ ਵਿੱਚ ਉਹ ਪੰਜਾਬ ਦੇ ਲੋਕਾਂ ਦੇ ਟੈਕਸ ਦੀ ਕਮਾਈ ਆ, ਜਿਹੜੀ ਲੋਕਾਂ ਦੇ ਭਲੇ ਲਈ ਖਰਚਣੀ ਸੀ, ਉਹ ਇਸ ਤਰੀਕੇ ਦੀਆਂ ਖਬਰਾਂ ਦੇ ਹਿਸਾਬ ਨਾਲ ਬਣਾ ਕੇ ਇਹਨਾਂ ਅਖਬਾਰਾਂ ਵਾਲਿਆਂ ਨੂੰ ਦਿੱਤੀ ਜਾਂਦੀ ਆ ਕਿ ਤੁਸੀਂ ਆਹ ਇਸ਼ਤਿਹਾਰ ਛਾਪਣੇ ਆ, ਪਰ ਲੱਗਣਾ ਇਹੋ ਚਾਹੀਦਾ ਜਿਵੇਂ ਅਖਬਾਰ ਦੀ ਖਬਰ ਵਾ, ਇਹ ਤਾਂ ਸਾਡੀ ਬੱਲੇ ਬੱਲੇ ਹੋਣੀ ਚਾਹੀਦੀ ਹੈ। ਤੇ ਇਹ ਜੇ ਤਾਂ ਇਕੱਲੇ ਪੰਜਾਬ ਤੱਕ ਰਹਿੰਦਾ ਤਾਂ ਫੇਰ ਕੋਈ ਇਹਦਾ ਆਪਾਂ ਮੰਨ ਲੈਂਦੇ, ਕਿਉਂਕਿ ਪਹਿਲੋਂ ਵੀ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਜਿਹੜੀਆਂ ਰਾਜ ਕਰਦੀਆਂ ਰਹੀਆਂ ਨੇ, ਇਹ ਖੇਡ ਖੇਡਦੀਆਂ ਰਹੀਆਂ ਨੇ। ਪਰ ਇਹ ਬਿਮਾਰੀ ਇਕੱਲੀ ਪੰਜਾਬ ਤੱਕ ਨਹੀਂ, ਇਹ ਸਾਰੇ ਜਿਹੜੇ ਗੁਜਰਾਤ ਜਾਂ ਹੋਰਨਾਂ ਥਾਵਾਂ ਦੇ ਉੱਤੇ ਦੇ ਅਖਬਾਰ ਨੇ, ਉੱਥੇ ਵੀ ਇਹ ਚੀਜ਼ ਦਿੱਤੀ ਜਾ ਰਹੀ ਹੈ। ਕਹਿਣ ਤੋਂ ਭਾਵ ਇਹ ਆ ਕਿ ਪੰਜਾਬ ਦੇ ਲੋਕਾਂ ਦਾ ਪੈਸਾ ਆਮ ਆਦਮੀ ਪਾਰਟੀ ਜਿਹੜੀ ਆ ਆਪਦੇ ਹਿੱਤਾਂ ਲਈ ਵਰਤ ਰਹੀ ਆ, ਤੇ ਭਗਵੰਤ ਮਾਨ ਦੀ ਸਰਕਾਰ, ਜਿਹਦੇ ਬਾਰੇ ਲੋਕਾਂ ਨੂੰ ਬੜਾ ਵਹਿਮ ਸੀਗਾ ਵੀ ਇਹ ਪਤਾ ਨਹੀਂ ਕਿੰਨੇ ਇਮਾਨਦਾਰ ਨੇ, ਕਿਉਂਕਿ ਸਰਦਾਰ ਭਗਤ ਸਿੰਘ ਦੀ ਚਰਚਾ ਕਰਕੇ ਇਹਨਾਂ ਲੋਕਾਂ ਨੇ ਬਹੁਤ ਇਮੋਸ਼ਨਲ ਅਤਿਆਚਾਰ ਕੀਤਾ, ਲੋਕਾਂ ਨੂੰ ਆਪਦੇ ਨਾਲ ਜੋੜਿਆ, ਤੇ ਅੱਜ ਬਹੁਤੇ ਲੋਕਾਂ ਨੂੰ 6-7 ਮਹੀਨਿਆਂ ਦੇ ਵਿੱਚ ਹੀ ਅਕਲ ਜੀ ਆਈ ਹੋਈ ਆ। ਖੇਜ ਸਾਰੇ ਫਿਰਦੇ ਆ, ਕਈ ਘੱਟ ਬੋਲਦੇ ਆ, ਕਈ ਵੱਧ ਬੋਲਦੇ ਆ। ਖਾਸ ਤੌਰ ਦੇ ਉੱਤੇ ਜਿਹੜੇ ਬੇਰੁਜ਼ਗਾਰ ਲੋਕ ਨੇ, ਜਿਹੜੇ ਨੌਕਰੀਆਂ ਮੰਗਦੇ ਅਧਿਆਪਕ ਨੇ, ਜਾਂ ਹੋਰ ਅੱਡ-ਅੱਡ ਜਿਹੜੇ ਕਾਰੋਬਾਰ ਕਿਤੇ ਸਿੱਖ ਕੇ ਨੌਕਰੀ ਮੰਗਦੇ ਲੋਕ ਨੇ, ਉਹਨਾਂ ਨੂੰ ਪੁੱਛ ਕੇ ਦੇਖੋ, ਉਹਨਾਂ ਨੂੰ ਤਾਂ ਸਭ ਨੂੰ ਇਹ ਲੱਗਦਾ ਸੀਗਾ ਕਿ ਬਸ ਭਗਵੰਤ ਮਾਨ ਦੀ ਸਰਕਾਰ ਆ ਗਈ ਤੇ ਪੌਂਵਾਰਾਂ ਨੇ। ਪਰ ਇਹ ਲੋਕ ਬਿਲਕੁਲ ਪਹਿਲਾਂ ਵਾਲੇ ਸਿਆਸੀ ਭਲਵਾਨਾਂ ਵਰਗੇ ਸਾਬਤ ਹੋਏ, ਤੇ ਲੱਗਦਾ ਇਉਂ ਆ ਕਿ 5 ਸਾਲ ਬਾਅਦ ਜਦੋਂ ਇਹਨਾਂ ਦੀ ਸਰਕਾਰ ਜਾਣੀ ਆ, ਤਾਂ ਜਿਹੜੇ ਰਵਾਇਤੀ ਸਿਆਸੀ ਭਲਵਾਨ ਨੇ ਉਹ ਦੁਖੀ ਬੜੇ ਆ ਇਹਨਾਂ ਤੋਂ ਕਿ ਸਾਡਾ ਇਹਨਾਂ ਨੇ ਜਲੂਸ ਬੜਾ ਟਕਾ ਕੇ ਕੱਢਿਆ ਸੀ। ਸੋ ਜਦੋਂ ਇਹਨਾਂ ਦੇ ਖਿਲਾਫ ਫਿਰ ਜਾਂਚ ਪੜਤਾਲਾਂ ਖੁੱਲਣੀਆਂ ਨੇ, ਈਡੀ ਵਰਗੇ ਮਹਿਕਮਿਆਂ ਨੇ ਮਗਰ ਪੈਣਾ, ਉਦੋਂ ਵਿੱਚ ਇਹ ਵੀ ਗੱਲ ਖੁੱਲਣੀ ਆ ਕਿ ਮੀਡੀਆ ਨੂੰ ਖਰੀਦਣ ਦੇ ਲਈ, ਮੂੰਹ ਬੰਦ ਕਰਾਉਣ ਦੇ ਲਈ ਕਿ ਤੁਸੀਂ ਸਾਤੋਂ ਮਾਣਾਓ ਰੁਪਈਏ ਲੈ ਲਓ, ਕਰੋੜਾਂ ਰੁਪਈਏ ਇਸ ਵੇਲੇ ਮੀਡੀਆ ਨੂੰ ਦਿੱਤੇ ਜਾ ਰਹੇ ਨੇ ਕਿ ਖਬਰਾਂ ਸਾਡੇ ਹਿਸਾਬ ਨਾਲ ਲੱਗਣੀਆਂ ਚਾਹੀਦੀਆਂ ਨੇ। ਇੱਥੋਂ ਤੱਕ ਕਿ ਜਿਹੜੇ YouTube ਚੈਨਲ ਆ ਉਹਨਾਂ ਬਾਰੇ ਵੀ ਚਰਚਾ ਹੋ ਰਹੀ ਆ ਕਿ ਉਹਨਾਂ ਦੇ ਉੱਤੇ ਵੀ ਪੂਰੀ ਨਜ਼ਰ ਰੱਖੀ ਜਾਂਦੀ ਆ ਕਿ ਅਸੀਂ ਤੁਹਾਨੂੰ ਇਸ਼ਤਿਹਾਰ ਜਾਂ ਹੋਰ ਸਹੂਲਤਾਂ ਨਹੀਂ ਦੇਵਾਂਗੇ ਜੇਕਰ ਤੁਸੀਂ ਸਾਡੇ ਹਿਸਾਬ ਨਾਲ ਨਾ ਚੱਲੇ, ਸਾਡੇ ਖਿਲਾਫ ਜਲਦੀ ਖਬਰ ਲੱਗਣੀ ਨਹੀਂ ਚਾਹੀਦੀ ਤੇ ਸਾਡੇ ਹੱਕ ਵਾਲੀ ਖਬਰ ਹੀ ਲਾਉਣੀ, ਇਸ ਕਰਕੇ ਤੁਹਾਨੂੰ ਅਸੀਂ ਇਸ਼ਤਿਹਾਰ ਦਿੰਦੇ ਹਾਂ। ਇੱਕ ਹੋਰ ਖੇਡ ਖੇਡੀ ਜਾ ਰਹੀ ਆ ਕਿ ਕਿਸੇ ਅਖਬਾਰ ਨੂੰ ਮੰਨ ਲਓ ਕਹਿਤਾ ਕਿ ਆ ਚੱਕੋ ਜੀ 10 ਲੱਖ ਦਾ ਇਸ਼ਤਿਹਾਰ, ਉਹ 10 ਲੱਖ ਰੁਪਇਆ ਵਸੂਲ ਪਾਇਆ ਤਾਂ ਲਿਖ ਦਿੰਦੇ ਆ, ਪਰ ਬਾਅਦ ਵਿੱਚ ਚੈੱਕ ਕੈਸ਼ ਕਰਾ ਕੇ 2 ਲੱਖ ਜਾਂ 3 ਲੱਖ ਉਸ ਇਸ਼ਤਿਹਾਰ ਦੇਣ ਵਾਲੀ ਪਾਰਟੀ ਨੂੰ ਜਾਂ ਧਿਰ ਨੂੰ ਦੇ ਦਿੱਤਾ ਜਾਂਦਾ ਵਾਪਸ, ਕਿ ਇਸ਼ਤਿਹਾਰ ਜਿਹੜਾ ਹੈ ਉਹ ਤਾਂ ਤੁਹਾਡਾ 7 ਲੱਖ ਦਾ ਹੀ ਬਣਦਾ ਸੀ, ਪਰ 3 ਲੱਖ ਅਸੀਂ ਤੁਹਾਨੂੰ ਉਦਾਂ ਦਿੱਤਾ ਸੀਗਾ ਤੇ 10 ਲੱਖ ਦਾ ਤੁਹਾਨੂੰ ਚੈੱਕ ਕੱਟ ਕੇ ਦਿੱਤਾ ਸੀ। ਇਹ ਡਰਾਮਾ ਵੀ ਕੀਤਾ ਜਾ ਰਿਹਾ, ਜਿਹਨੂੰ ਕਿੱਕ ਬੈਕ ਕਿਹਾ ਜਾ ਰਿਹਾ, ਇੱਥੇ ਮੀਡੀਆ ਦੇ ਵਿੱਚ ਚਰਚਾ ਚੱਲ ਰਹੀ ਹੈ।
ਸੋ ਜਿਹੜੀ ਭਗਵੰਤ ਮਾਨ ਦੀ ਸਰਕਾਰ ਆ ਇਹ ਵੀ ਪਹਿਲਾਂ ਵਾਲੀਆਂ ਸਰਕਾਰਾਂ ਵਾਂਗੂ ਹੀ ਇੱਕ ਫਰਾਡ, ਇੱਕ ਧੋਖਾ ਕਰ ਰਹੀ ਆ। ਮੀਡੀਆ 'ਚ ਭਰਮ ਸਿਰਜ ਕੇ ਕਿ ਦੇਖੋ ਜੀ ਕਮਾਲ ਹੋਈ ਜਾਂਦੇ ਆ, ਆਮ ਲੋਕਾਂ ਦੇ ਖੂਨ ਪਸੀਨੇ ਦੀ ਜਿਹੜੀ ਕਮਾਈ ਆ, ਜਿਹੜੀ ਪਹਿਲਾਂ ਹੀ ਪੰਜਾਬ ਇੱਕ ਲੁੱਟਿਆ ਫੁੱਟਿਆ ਸੂਬਾ, ਇੱਥੇ ਇਹ ਪੱਤੇਬਾਜ਼ੀ ਕੀਤੀ ਜਾ ਰਹੀ ਆ, ਜਿਹਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਪਾਰਟੀ ਲਈ ਜਿਹੜਾ ਗਲੇ ਦਾ ਜਿਹੜਾ ਸੱਪ ਆ ਉਹ ਬਣਨਾ ਇਸ ਚੀਜ਼ ਨੇ। ਅਗਲੀ ਗੱਲ ਇਹ ਵੀ ਨਾਲ ਜੋੜਵੀਂ ਕਹਿ ਦਈਏ ਕਿ ਦਿੱਲੀ ਵਾਲਿਆਂ ਨੂੰ ਪੰਜਾਬ ਦੇ ਇਹਨਾਂ ਸਿਆਸੀ ਭਲਵਾਨਾਂ ਉੱਤੇ, ਭਗਵੰਤ ਮਾਨ ਵਰਗਿਆਂ ਉੱਤੇ ਕੋਈ ਬਹੁਤਾ ਤਰਸ ਦੁਰਸ ਨਹੀਂ। ਜਦੋਂ ਇਹ ਬਦਨਾਮ ਹੋ ਜਾਣਗੇ ਇਹਨੂੰ ਪਾਸੇ ਕਰ ਦੇਣਗੇ, ਕੋਈ ਨਵਾਂ ਲਿਆਉਣਗੇ, ਕੋਈ ਉਹ ਬਦਨਾਮ ਹੋ ਗਿਆ ਨਵਾਂ ਆਜੂ। ਪਰ ਪੰਜਾਬ ਦੀ ਅਫਸਰਸ਼ਾਹੀ ਬੜੀ ਔਖੀ ਆ, ਕਿਉਂਕਿ ਸਭ ਤੋਂ ਅਖੀਰ ਤੇ ਸਿਆਪਾ ਦਾ ਗਲ ਉਹਨਾਂ ਦੇ ਪੈਣਾ ਕਿ ਤੁਸੀਂ ਆਹ ਚੈੱਕ ਜਾਰੀ ਕੀਤੇ, ਕਿਉਂਕਿ ਜਿਹੜੇ ਇਹ ਵੱਡੇ ਸਿਆਸੀ ਭਲਵਾਨ ਹੁੰਦੇ ਆ ਉਹ ਤਾਂ ਮਣਾਮੂ ਰੁਪਈਏ ਕਮਾਉਂਦੇ ਆ, ਤੇ ਇਹਨਾਂ ਅਫਸਰਾਂ ਦੇ ਜਿਹੜੇ ਦਸਤਖਤ ਹੋਣੇ ਆ ਜਿਨ੍ਹਾਂ ਨੇ ਪੈਸੇ ਖਜ਼ਾਨੇ ਚੋਂ ਮੀਡੀਆ ਨੂੰ ਦਿੱਤੇ। ਸੋ ਆਪਾਂ ਤਾਂ ਪਿੱਟਦੇ ਹੁੰਦੇ ਆ ਵੀ ਸ਼੍ਰੋਮਣੀ ਕਮੇਟੀ ਵਾਲਿਆਂ ਨੇ, ਸ਼੍ਰੋਮਣੀ ਕਮੇਟੀ ਦਾ ਬਾਦਲ ਦਲ ਨੇ ਕਿਸ ਤਰੀਕੇ ਨਾਲ ਨੁਕਸਾਨ ਕੀਤਾ। ਵੀ ਜਦੋਂ ਸਰਸੇ ਸਾਹ ਦਲ ਦਾ ਰੌਲਾ ਪਿਆ ਉਸ ਮੌਕੇ ਡੇਰਾ ਮੁਖੀ ਨੂੰ ਜਿਹੜਾ ਮਾਫ ਕੀਤਾ ਸੀਗਾ, ਉਸ ਮਾਫੀਨਾਮੇ ਨੂੰ ਜਾਇਜ਼ ਦਰਸਾਉਣ ਦੇ ਲਈ 100 ਕਰੋੜ ਰੁਪਈਆ ਗੁਰੂ ਦੀ ਗੋਰਖ ਦਾ ਕੱਢ ਕੇ ਬਾਦਲ ਪਰਿਵਾਰ ਨੇ ਮੀਡੀਆ ਨੂੰ ਦਿੱਤਾ ਸੀਗਾ ਕਿ ਤੁਸੀਂ ਖਬਰਾਂ ਸਾਡੇ ਹਿਸਾਬ ਨਾਲ ਲਾਇਓ। ਉਹ ਗੱਲ ਤਾਂ ਲੋਕਾਂ ਦੇ ਸਿੱਧੀ ਸਮਝ ਆ ਗਈ ਸੀ, ਪਰ ਆਹ ਗੱਲ ਅਜੇ ਬਹੁਤੇ ਲੋਕਾਂ ਨੂੰ ਪੱਲੇ ਨਹੀਂ ਪਈ ਹੈਗੀ ਕਿ ਕਿਵੇਂ ਕੇਜਰੀਵਾਲ ਵਾਲਾ, ਆਮ ਆਦਮੀ ਪਾਰਟੀ ਵਾਲਾ ਫਰਾਡ ਚੱਲ ਰਿਹਾ। ਤੇ ਨਾਂ ਲੈਂਦੇ ਸੀ ਭਗਤ ਸਿੰਘ ਦਾ, ਪਰ ਅੱਜ ਨਵਾਂ ਹੀ ਚੰਦ ਚਾੜਤਾ। ਅੱਜ ਇਹ ਸਾਰੇ ਪਾਸੇ ਚਰਚਾ ਹੋ ਰਹੀ ਆ ਕਿ ਕੇਜਰੀਵਾਲ ਨੇ ਕਿਹਾ ਕਿ ਜਿਹੜੀ ਭਾਰਤ ਦੀ ਕਰੰਸੀ ਆ ਉਹਦੇ ਉੱਤੇ ਲక్ష్ਮੀ ਤੇ ਗਣੇਸ਼ ਜੀ ਦੀ ਫੋਟੋ ਲਾਈ ਜਾਵੇ, ਇਹਦੇ ਨਾਲ ਕਹਿੰਦਾ ਅਰਥ ਵਿਵਸਥਾ ਜਿਹੜਾ ਹੈਗਾ ਉਹਦੇ 'ਚ ਸੁਧਾਰ ਆ ਜਾਊਗਾ। ਜਿਹੜਾ ਪਹਿਲਾਂ ਫੋਟੋ ਲੱਗਿਆ ਹੋਇਆ ਗਾਂਧੀ ਦਾ, ਲੱਗਣੀ ਤਾਂ ਉਹਦੀ ਵੀ ਨਹੀਂ ਚਾਹੀਦੀ ਜਿਹੋ ਜਿਹਾ ਕੁਛ ਉਹਨੇ ਭਾਰਤ ਦੀਆਂ ਘੱਟ ਗਿਣਤੀਆਂ ਨਾਲ ਕੀਤਾ, ਖਾਸ ਤੌਰ ਤੇ ਸਿੱਖਾਂ ਨਾਲ ਕੀਤਾ। ਪਰ ਚਲੋ ਜਿਹੜੀ ਲੱਗੀ ਹੋਈ ਆ ਉਹਦੇ ਤੇ ਤਾਂ ਕੀ ਗੱਲ ਕਰਨੀ ਆ, ਜਿਹੜੀ ਲਾਉਣ ਨੂੰ ਫਿਰਦੇ ਆ ਉਹਦੇ ਬਾਰੇ ਜੇ ਚਰਚਾ ਕਰੀਏ, ਕੀ ਇਹ ਮੁਲਕ ਹਿੰਦੂ ਰਾਸ਼ਟਰ ਬਣ ਚੁੱਕਿਆ? ਹਿੰਦੂ ਰਾਸ਼ਟਰ ਦੇ ਵਿੱਚ ਏਦਾਂ ਗਣੇਸ਼ ਲక్ష్ਮੀ ਦੀ ਫੋਟੋ, ਕਿਉਂਕਿ ਜਿਹੜੇ ਦੂਜੇ ਧਰਮ ਨੇ ਉਹਨਾਂ ਦੇ ਲਈ ਇਹ ਚੀਜ਼ ਕਿਸੇ ਵੀ ਤਰੀਕੇ ਨਾਲ ਹਜਮ ਹੋਣ ਵਾਲੀ ਨਹੀਂ ਹੈਗੀ। ਪਰ ਕੇਜਰੀਵਾਲ ਨੇ ਕਿਹਾ, ਤੇ ਲੱਗਦੀ ਤਾਂ ਇਹ ਆ ਵੀ ਜਿੱਥੋਂ ਇਹ ਸਟੇਟਮੈਂਟ ਭੇਜੀ ਗਈ ਆ ਉਹਨਾਂ ਨੇ ਦਵਾਉਣੀ ਤਾਂ ਸੀਗੀ ਇਹ ਅਮਿਤ ਸ਼ਾਹ ਤੋਂ ਜਾਂ ਯੋਗੀ ਆਦਿੱਤਿਆਨਾਥ ਤੋਂ ਜਾਂ ਨਰਿੰਦਰ ਮੋਦੀ ਤੋਂ ਜਾਂ ਕਿਸੇ ਹੋਰ ਹਿੰਦੂ ਕੱਟੜਪੰਥੀ ਤੋਂ। ਸਟੇਟਮੈਂਟ ਤਾਂ ਜੱਜਦੀ ਆ ਇਹ ਹਾਨ ਪ੍ਰਵਾਨ ਦੀ ਆ ਬੀਜੇਪੀ ਵਾਲਿਆਂ ਦੇ, ਆਰਐਸਐਸ ਵਾਲਿਆਂ ਦੇ, ਪਰ ਕੇਜਰੀਵਾਲ ਦੇ ਰਿਹਾ। ਸੋ ਜਿਹੜੀ ਚਰਚਾ ਲੋਕਾਂ 'ਚ ਚੱਲਦੀ ਰਹਿੰਦੀ ਹੈ ਕਿ ਕੇਜਰੀਵਾਲ, ਆਮ ਆਦਮੀ ਪਾਰਟੀ ਜਿਹੜੀ ਆ ਇਹ ਆਰਐਸਐਸ ਦੀ ਬੀ ਟੀਮ ਆ, ਬੀਜੇਪੀ ਤੋਂ ਅਗਲਾ ਫਿਰ ਇਹ ਆ ਵੀ ਦੋਨੇ ਹੈ ਉਹਨਾਂ ਦੀਆਂ ਹੀ ਧਿਰਾਂ ਨੇ, ਕਦੇ ਉਹਨੂੰ ਉਭਾਰ ਲਿਆ ਕਦੇ ਉਹਨੂੰ ਉਭਾਰ ਲਿਆ। ਇਹ ਜਿਹੜੀ ਇਹਦੀ ਸਟੇਟਮੈਂਟ, ਜਿਹੜਾ ਬਿਆਨ ਆਇਆ ਕਿ ਲక్ష్ਮੀ ਤੇ ਗਣੇਸ਼ ਜੀ ਦੀਆਂ ਫੋਟੋਆਂ ਲਾਈਆਂ ਜਾਣ, ਉਹਦੇ ਨਾਲ ਬਾਕੀ ਭਾਰਤੀ ਜਿਹੜੇ ਨੇ, ਜਿਹੜੇ ਗਣੇਸ਼ ਤੇ ਲక్ష్ਮੀ ਦੇ ਪੁਜਾਰੀ ਨਹੀਂ, ਜਿਹੜੇ ਹੋਰਨਾਂ ਧਰਮਾਂ ਵਿਸ਼ਵਾਸਾਂ ਨੂੰ ਮੰਨਦੇ ਆ, ਉਹਨਾਂ ਨੂੰ ਸੁਭਾਵਿਕ ਰੂਪ ਦੇ ਵਿੱਚ ਕੇਜਰੀਵਾਲ ਦਾ, ਆਮ ਆਦਮੀ ਪਾਰਟੀ ਦਾ ਜਿਹੜਾ ਅਸਲ ਚਿਹਰਾ, ਹਿੰਦੂ ਕੱਟੜਪੰਥੀ ਚਿਹਰਾ, ਉਹ ਜ਼ਰੂਰ ਦਿਖ ਪਿਆ ਹੋਣਾ। ਕਿਉਂਕਿ ਜਦੋਂ ਸਿੱਖ ਪਿੱਟਦੇ ਸੀਗੇ ਕਿ ਇਹ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਰਾਹ ਝੜ ਕੇ ਡਾ ਰਿਹਾ, ਉਦੋਂ ਬਹੁਤੇ ਲੋਕਾਂ ਨੂੰ ਯਕੀਨ ਜਿਹਾ ਨਹੀਂ ਸੀ ਆਉਂਦਾ। ਉਹਨਾਂ ਨੂੰ ਲੱਗਦਾ ਸੀਗਾ ਕਿ ਮੋਦੀ ਹੁਣੀ ਕੋਈ ਪੱਤਾ ਖੇਡ ਰਹੇ ਆ, ਇਹ ਤਾਂ ਬੜੇ ਬੀਬੇ ਬਾਲਕ ਆ। ਅਸਲ ਵਿੱਚ ਇਹ ਸਾਰੇ ਰਲ ਮਿਲ ਕੇ ਭਾਰਤ ਦੀਆਂ ਘੱਟ ਗਿਣਤੀਆਂ ਨੂੰ ਬੇਹੱਦ ਜਲੀਲ ਕਰ ਰਹੇ ਨੇ। ਲੋਕਾਂ ਨੂੰ ਲੱਗਦਾ ਇਹ ਆ ਕਿ ਲੜਦੇ ਨੇ, ਅਸਲ ਵਿੱਚ ਇਹ ਨੂਰਾ ਕੁਸ਼ਤੀ ਆਪਸ ਵਿੱਚ ਭਲਵਾਨੀ ਰਲ ਮਿਲ ਕੇ ਕਰ ਰਹੇ ਨੇ। ਤੋ ਜਿਹੜਾ ਪੰਜਾਬ ਦੇ ਵਿੱਚ ਇੱਥੇ ਫਰਾਡ ਕਰਕੇ ਆਮ ਆਦਮੀ ਪਾਰਟੀ ਚੱਲ ਰਹੀ ਆ,
ਉੱਪਰੋਂ ਕੇਜਰੀਵਾਲ ਲక్ష్ਮੀ ਤੇ ਗਣੇਸ਼ ਦੀਆਂ ਫੋਟੋਆਂ ਮੰਗਦਾ ਨੋਟਾਂ ਤੇ। ਇਹਦੇ ਨਾਲ ਪੰਜਾਬ ਦੇ ਵਿੱਚ ਜੋ ਹਾਲਾਤ ਨੇ ਅਸਲ ਵਿੱਚ ਉਹ ਤੇ ਜੇ ਨਜ਼ਰ ਮਾਰੀਏ ਤਾਂ ਸਭ ਤੋਂ ਜਿਹੜਾ ਗਰਮ ਇੱਥੇ ਮੁੱਦਾ ਉਹ ਹੈਗਾ ਸਿੱਧੂ ਮੂਸੇਵਾਲੇ ਕਤਲ ਦਾ। ਉਸ ਗਾਇਕ ਨੂੰ ਗੋਲੀਆਂ ਮਾਰੀਆਂ ਬੇਸ਼ੱਕ ਗੈਂਗਸਟਰਾਂ ਨੇ ਆ, ਗੁੰਡੇ ਬਦਮਾਸ਼ਾਂ ਨੇ ਆ, ਪਰ ਉਹਦੀ ਕਹਾਣੀ ਅਜੇ ਤੱਕ ਪੂਰੀ ਤਰ੍ਹਾਂ ਸਪਸ਼ਟ ਜਿਹੜੀ ਆ ਨਹੀਂ ਹੋਈ। ਉਲਟਾ ਜਿਹੜਾ ਪ੍ਰਸ਼ਾਸਨ ਆ ਜਿਹਦੇ ਦਮ ਗੱਜੇ ਮਾਰੇ ਜਾ ਰਹੇ ਨੇ ਕਿ ਜੀ ਅਮਨ ਕਾਨੂੰਨ ਦੀ ਸਥਿਤੀ ਬੜੀ ਅਸੀਂ ਕਾਬੂ 'ਚ ਰੱਖੀ ਹੋਈ ਆ, ਉਹਦੇ ਬਾਰੇ ਜੇ ਗੱਲ ਕਰੋ ਤਾਂ CIA ਸਟਾਫ ਦੇ ਜਿਹੜੇ ਥਾਣੇਦਾਰ ਇੰਚਾਰਜ ਨੇ, ਇੰਸਪੈਕਟਰ ਨੇ, ਉਹ ਤਾਂ ਗੈਂਗਸਟਰਾਂ ਨਾਲ ਰਲੇ ਹੋਏ ਨੇ। ਉਹ ਤਾਂ ਘਰਾਂ 'ਚ ਲਿਜਾ ਕੇ ਉਹਨਾਂ ਦੀਆਂ ਜਿਹੜੀਆਂ ਨੇ ਮਜਾਜ ਪੁਰਸ਼ੀਆਂ ਕਰ ਰਹੇ ਨੇ। ਠੀਕ ਆ ਕਿ ਬਾਅਦ ਵਿੱਚ ਉਹ ਦੀਪਕ ਟੀਨੂ ਜਾਂ ਫੜਿਆ ਗਿਆ, ਪਰ ਸਾਰੀ ਗੱਲਬਾਤ ਤੋਂ ਜ਼ਾਹਿਰ ਆ ਕਿ ਜਿਸ ਤਰੀਕੇ ਨਾਲ ਇਹ ਸਾਰੀ ਪੈਰਵਾਈ ਚੱਲ ਰਹੀ ਆ ਸਿੱਧੂ ਮੂਸੇਵਾਲੇ ਦੇ ਕਤਲ ਕਾਂਡ ਦੀ, ਉਹਦੇ 'ਚ ਪਹਿਲਾਂ ਤਾਂ ਲੋਕਾਂ ਨੂੰ ਇਸ ਗੱਲ ਤੇ ਇਤਰਾਜ਼ ਸੀ, ਜਿਹੜੇ ਕਾਨੂੰਨੀ ਮਾਹਿਰ ਨੇ, ਕਿ ਜਿਹੜੀ FIR ਕੱਟੀ ਗਈ ਆ ਸਿੱਧੂ ਮੂਸੇਵਾਲੇ ਦੇ ਕਤਲ ਦੀ, ਉਹਦੇ ਵਿੱਚ ਕਾਤਲਾਂ ਨੂੰ ਬਚਾਉਣ ਦੇ ਲਈ ਪਹਿਲਾਂ ਹੀ ਰਾਹ ਰੱਖ ਲਿਆ ਗਿਆ। ਇਹ ਗੱਲ ਦੀ ਚਰਚਾ ਹੁਣ ਜਦੋਂ ਕੁਝ ਮੱਠੀ ਪਈ, ਕਿਉਂਕਿ ਹੋਰ ਗੱਲਾਂ ਉੱਭਰ ਆਈਆਂ ਵੀ ਫਲਾਨਾ ਫੜ ਲਿਆ, ਫਲਾਨੇ ਥਾਂ ਤੇ ਐਨਕਾਊਂਟਰ ਹੋ ਗਿਆ, ਹੁਣ ਆਹ ਚਰਚਾ ਚੱਲ ਪਈ ਆ ਕਿ ਜਿਹੜਾ CIA ਸਟਾਫ ਦੇ ਇੰਚਾਰਜ ਨੇ ਉਹਨੂੰ ਭਜਾਇਆ ਦੀਪਕ ਟੀਨੂ ਨੂੰ, ਉਹ ਮੁਕੱਦਮੇ ਦੀ FIR ਵੀ ਇਉਂ ਕੱਟੀ ਗਈ ਆ ਕਿ 2-2.5 ਸਾਲਾਂ ਬਾਅਦ ਜਦੋਂ ਇਸ ਕੇਸ ਦਾ 4 ਸਾਲਾਂ ਬਾਅਦ ਫੈਸਲਾ ਹੋਵੇ, ਉਦੋਂ ਇਹ ਜਿਹੜਾ ਅਫਸਰ ਆ ਇਹ ਬਹਾਲ ਹੋ ਜਾਵੇ, ਬਰੀ ਹੋ ਜਾਵੇ ਤੇ ਇਹਨੂੰ ਤੱਤੀ ਵਾਹ ਨਾ ਲੱਗੇ। ਦੱਸਦੇ ਆ ਵੀ ਉਹ ਜਿਹੜਾ ਇੰਸਪੈਕਟਰ ਆ ਉਹ ਪੁੱਠੇ ਸਿੱਧੇ ਕੰਮਾਂ ਵਾਲਾ ਹੀ ਆ, ਤੇ ਜਿਵੇਂ ਇੱਥੇ ਇੱਕ ਇੰਦਰਜੀਤ ਥਾਣੇਦਾਰ ਸੀਗਾ ਜਿਹੜਾ ਫਗਵਾੜੇ ਫੜਿਆ ਸੀ, ਉਹਦੇ ਬਾਰੇ ਵੀ ਇਹੀ ਸੀਗਾ ਕਿ ਉਹ ਖਾੜਕੂਵਾਦ ਦੌਰਾਨ ਪੁੱਠੇ ਸਿੱਧੇ ਚੱਜਾਂ ਦੇ ਨਾਲ ਹੀ ਪੁਲਿਸ ਮਹਿਕਮੇ ਦੇ ਵਿੱਚ ਗਿਆ। ਇਦਾਂ ਦੇ ਬੜੇ ਨੇ ਜਿਨ੍ਹਾਂ ਨੇ ਉਦੋਂ ਸਿੱਖ ਨੌਜਵਾਨਾਂ ਦਾ ਘਾਣ ਕਰਾਇਆ ਜਾਂ ਹੋਰ ਕਈ ਪੁੱਠੇ ਸਿੱਧੇ ਕੰਮ ਦਿੱਤੇ, ਤੇ ਮਹਿਕਮੇ ਨੇ ਉਹਨਾਂ ਨੂੰ, ਪੁਲਿਸ ਮਹਿਕਮੇ ਦਾ ਨੰਬਰ ਦੇਤਾ, ਨੌਕਰੀ ਦੇਤੀ। ਹੁਣ ਉਹ ਅਫਸਰਾਂ ਦੇ ਮੂੰਹ ਲੱਗੇ ਹੋਏ ਨੇ ਤੇ ਉਹ ਕੰਮ ਕਰਨ ਨੂੰ ਵੀ ਅਫਸਰਾਂ ਦੇ ਕਹਿਣ ਤੇ ਤਿਆਰ ਹੋ ਜਾਂਦੇ ਆ, ਜਿਹੜੇ ਆਮ ਨੌਕਰੀ ਪੇਸ਼ਾ ਮੁਲਾਜ਼ਮ ਸ਼ਾਇਦ ਨਾ ਕਰੇ, ਆਪਦੇ ਕਾਨੂੰਨ ਦੇ ਦਾਇਰੇ ਤੋਂ ਬਾਹਰ ਨਾ ਜਾਵੇ, ਪਰ ਇਹ ਲੋਕ ਜਿਹੜੇ ਆ ਇਹਨਾਂ ਦਾ ਖੂਨ ਲੱਗਿਆ ਮੂੰਹ ਨੂੰ, ਤਾਂ ਇਹੋ ਜਿਹੇ ਅਫਸਰ ਜਿਹੜੇ ਨੇ ਉਹ ਫਿਰ ਆਹ ਚਾਂਦੀ ਚਾੜਦੇ ਆ ਵੀ ਇੰਨਾ ਹਾਰਡਕੋਰ ਜਿਹੜਾ ਟੈਰੋਰਿਸਟ ਵਾਂਗੂ, ਬਦਨਾਮ ਦਹਿਸ਼ਤਗਰਦ ਵਾਂਗੂ ਉਹ ਬੰਦਾ ਹੋਵੇ ਦੀਪਕ ਟੀਨੂ, ਤੇ ਉਹਨੂੰ ਆਪਦੇ ਘਰੇ ਲਿਜਾ ਕੇ ਕੋਠੀ 'ਚ ਤੇ ਨਾਲੇ ਉਹਦੀ ਗਰਲਫ੍ਰੈਂਡ ਨੂੰ ਮਿਲਾਵੇ। ਤਾਂ ਇਹ ਜਿਹੜੇ ਲੋਕ ਨੇ ਇਹਨਾਂ ਨੂੰ ਬਚਾਉਣ ਦੇ ਲਈ ਅਫਸਰਸ਼ਾਹੀ ਨੇ ਕੁਝ ਕਰਨਾ ਹੀ ਸੀ। ਦੱਸਦੇ ਤਾਂ ਇੱਥੋਂ ਤੱਕ ਆ ਕਿ ਪਹਿਲੇ ਦਿਨ ਹੀ ਪਟਿਆਲੇ ਜਦੋਂ ਮੀਟਿੰਗ ਹੋਈ ਅਫਸਰਾਂ ਦੀ, ਪੁਲਿਸ ਵਾਲਿਆਂ ਦੀ, ਉੱਥੇ ਬੜਾ ਰਫੜ ਪਿਆ। ਜਿਹੜੇ ਮਾਨਸਾ ਦੇ ਲੋਕਲ ਅਫਸਰ ਸੀਗੇ ਉਹ ਅੜ ਗਏ ਕਿ ਨਹੀਂ ਜੀ, ਇਹਨੂੰ ਨਾ ਨੌਕਰੀ ਤੋਂ ਕੱਢੋ, ਇਹਨੂੰ ਸਿਰਫ ਸਸਪੈਂਡ ਕਰ ਦਿਓ, ਵੱਧ ਤੋਂ ਵੱਧ ਪੁਲਿਸ ਲਾਈਨ 'ਚ ਭੇਜ ਦਿਓ, ਲਾਈਨ ਹਾਜ਼ਰ ਕਰਕੇ, ਜਾਂ ਇਹਨੂੰ ਜ਼ਿਲ੍ਹੇ 'ਚੋਂ ਬਦਲ ਦਿਓ, ਜਾਂ ਇਹਨੂੰ ਸਜ਼ਾ ਦੇ ਦਿਓ ਜੀ, ਇਹਨੂੰ ਦੂਜੇ ਰੇਂਜ ਵਿੱਚ ਬਦਲ ਦਿਓ, ਦੂਜੀ ਰੇਂਜ ਵਿੱਚ। ਸੋ ਜਿਹੜੇ ਲੋਕਾਂ ਨੂੰ ਇਹ ਵਹਿਮ ਆ ਕਿ ਸਿੱਧੂ ਮੂਸੇਵਾਲੇ ਦੇ ਕਤਲ ਦੇ ਵਿੱਚ ਜਿਹੜੇ ਇਨਸਾਫ ਹੋਊਗਾ, ਉਹ ਇਹਨਾਂ ਗੱਲਾਂ ਨੂੰ, ਇਹਨਾਂ ਤੱਥਾਂ ਨੂੰ ਚੇਤੇ ਰੱਖਣ ਕਿ ਦੋਨਾਂ ਮੁਕੱਦਮਿਆਂ ਦੀ, ਉਸ ਮੁਜਰਮ ਦੇ ਭੱਜਣ ਵਾਲੀ ਤੇ ਦੂਜੇ ਸਿੱਧੂ ਮੂਸੇਵਾਲੇ ਦੇ ਕਤਲ ਦੀ, ਦੋਨਾਂ ਮੁਕੱਦਮਿਆਂ ਦੀ FIR ਆ ਜਿਹੜੀ ਉਹ ਕੱਟੀ ਇਸ ਹਿਸਾਬ ਨਾਲ ਗਈ ਆ ਬਈ ਉਹਦੇ ਵਿੱਚ ਦੋਸ਼ੀਆਂ ਦੇ ਬਚਣ ਦੇ ਰਾਹ ਰੱਖੇ ਗਏ ਆ। ਹੁਣ ਜਦੋਂ ਇਹ ਸਾਰਾ ਰੌਲਾ ਰੱਪਾ ਇੰਨਾ ਜ਼ੋਰ ਜ਼ਾਰ ਨਾਲ ਪਿਆ ਤੇ ਥੂ ਸਾਰੇ ਪਾਸੇ ਹੋ ਰਹੀ ਆ, ਤਾਂ ਵਿੱਚ ਕਈ ਇਹੋ ਜਿਹੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਨੇ ਜਿਨ੍ਹਾਂ ਤੋਂ ਸਿੱਧੂ ਮੂਸੇਵਾਲੇ ਦੇ ਚਾਹਣ ਵਾਲਿਆਂ ਨੂੰ ਲੱਗਦਾ ਕਿ ਸ਼ਾਇਦ ਇਨਸਾਫ ਹੋ ਜਾਵੇ। ਸਾਨੂੰ ਤਾਂ ਕੋਈ ਆਸ ਨਹੀਂ, ਪਰ ਹੁਣ ਇਹ ਮਾਮਲਾ NIA ਕੋਲੇ ਵੀ ਚਲਾ ਗਿਆ। NIA ਵਾਲਿਆਂ ਨੇ ਸਿੱਧੂ ਮੂਸੇਵਾਲੇ ਦੀ ਭੈਣ ਬਣੀ ਹੋਈ ਬੀਬੀ ਆ, ਜਿਹੜੀ ਗਾਇਕ ਆ, ਅਫਸਾਨਾ ਖਾਨ ਕਰਕੇ ਉਹਦਾ ਨਾਮ ਆ, ਉਹਨੂੰ ਸੱਦਿਆ ਤੇ 2 ਦਿਨ ਉਹ ਤੋਂ ਪੁੱਛ ਪੜਤਾਲ ਕੀਤੀ ਆ। ਉਹਨੇ ਬਾਅਦ ਵਿੱਚ ਆਪਦੇ ਵਿਚਾਰ ਲਾਈਵ ਹੋ ਕੇ ਸੋਸ਼ਲ ਮੀਡੀਆ ਤੇ ਦਿੱਤੇ ਆ ਕਿ ਮੈਨੂੰ ਲੱਗਦਾ NIA ਵਾਲੇ ਜ਼ਰੂਰ ਇਨਸਾਫ ਕਰਨਗੇ। ਸਾਨੂੰ ਤਾਂ NIA ਦੇ ਹਿਸਾਬ ਨਾਲ ਵੀ ਕੋਈ ਗੱਲ ਨਹੀਂ ਦਿਖਦੀ,
पर चल जेकर बीबी नूं जां ओहदे परिवार नूं, क्योंकि जिन्हां दा जवान पुੱਤ मारिया गया ਉਹਨਾਂ ਨੂੰ ਅਫਸੋਸ ਤਾਂ ਹੋਣਾ ਹੀ ਆ। ਤੇ ਉੱਪਰੋਂ ਜੋ ਕੁਝ ਵਾਪਰ ਰਿਹਾ, ਜਿਹੜਾ ਕੁਝ ਸਾਹਮਣੇ ਆ ਰਿਹਾ, ਉਹ ਵੀ ਉਸ ਗਾਇਕ ਦੇ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਤੇ ਉਹਦੇ ਚਾਹਣ ਵਾਲਿਆਂ ਨੂੰ ਹੋਰ ਦੁਖੀ ਕਰਦਾ ਕਿ ਕਿਵੇਂ ਪੁਲਿਸ ਵਾਲੇ, ਕਿਵੇਂ ਸਰਕਾਰ ਜਿਹੜੀ ਆ, ਕਿਵੇਂ ਕੇਜਰੀਵਾਲ ਦੀ ਸਾਰੀ ਜਿਹੜੀ ਸਰਕਾਰ ਆ ਉਹ ਕਾਤਲ ਧਿਰ ਦੇ ਪਾਸੇ ਭੁਗਤ ਰਹੀ ਹੈ। ਇਹਨਾਂ ਤੋਂ ਤਾਂ ਇਹ ਨਹੀਂ ਸਰਿਆ ਕਿ ਜਿਹਨੇ ਉਹ ਲਿਸਟ ਜਾਰੀ ਕੀਤੀ ਸੀ ਵੀ ਸਿੱਧੂ ਮੂਸੇਵਾਲੇ ਸਮੇਤ ਇੰਨੇ ਬੰਦਿਆਂ ਤੋਂ ਸਿਕਿਉਰਿਟੀ ਵਾਪਸ ਲਈ ਗਈ ਹੈ, ਵੀ ਉਸ ਲਿਸਟ ਜਾਰੀ ਕਰਨ ਵਾਲੇ ਖਿਲਾਫ ਹੀ ਕੋਈ ਕਾਰਵਾਈ ਕਰ ਦਈਏ। ਉਹ ਨਹੀਂ ਕੀਤੀ ਜਾ ਸਕਦੀ ਕਿਉਂਕਿ ਚਹੇਤੇ ਆਪਦੇ ਫਸਣੇ ਆ ਕੇਜਰੀਵਾਲ ਦੇ ਤੇ ਭਗਵੰਤ ਮਾਨ ਦੇ। ਸੋ ਇਹ ਜਿਹੜਾ ਸਾਰਾ ਕੁਝ ਵਾਪਰ ਰਿਹਾ, ਇਹਦੇ ਵਿੱਚ ਪੰਜਾਬ ਦੇ ਹਰ ਰੋਜ਼ ਹਰ ਥਾਂ ਦੇ ਉੱਤੋਂ ਕਤਲੋਗਾਰਤ ਦੀਆਂ, ਗੋਲਾਬਾਰੀ ਦੀਆਂ, ਨਸ਼ੇ ਦੀਆਂ ਤੇ ਹੋਰ ਇਹੋ ਜਿਹੀਆਂ ਬਹੁਤ ਖਬਰਾਂ ਆ ਰਹੀਆਂ ਨੇ। ਸੋਸ਼ਲ ਮੀਡੀਆ ਦਾ ਜ਼ਮਾਨਾ ਤੇ ਮਿੰਟੋ ਮਿੰਟੀ ਗੱਲ ਜਿਹੜੀ ਆ ਸਾਰੇ ਦੁਨੀਆ 'ਚ ਫੈਲ ਜਾਂਦੀ ਆ ਤੇ ਫਿਰ ਬਾਹਰੋਂ ਅੰਦਰੋਂ ਫੋਨ ਕਰਕੇ ਜਾਂ ਮੈਸੇਜ ਕਰਕੇ ਲੋਕ ਪੁੱਛਣ ਬਹਿ ਜਾਂਦੇ ਆ ਆਪੋ ਆਪਣੇ ਪਿੰਡਾਂ ਸ਼ਹਿਰਾਂ ਚੋਂ, ਜਾਂ ਜਿਹੜੇ ਬੰਦਿਆਂ ਨੂੰ ਕੋਈ ਜ਼ਿਆਦਾ ਜਾਣਕਾਰੀ ਮੰਨੀ ਜਾਂਦੀ ਆ ਕਿ ਇਉਂ ਲੱਗਦਾ ਵੀ ਜਿਵੇਂ ਇੱਥੇ ਤਾਂ ਬਹੁਤ ਖਤਰਨਾਕ ਮਾਹੌਲ ਬਣ ਗਿਆ। ਸੋ ਪੰਜਾਬ ਨੂੰ ਸਾਰੀ ਦੁਨੀਆ ਦੇ ਵਿੱਚ ਇਹ ਦਰਸਾਉਣ ਦੇ ਜਿਹੜੇ ਯਤਨ ਨੇ ਸਟੇਟ ਦੇ ਕਿ ਇੱਥੇ ਰਹਿਣ ਦੇ ਲਾਇਕ ਨਹੀਂ ਹੈਗੇ ਮਾਹੌਲ, ਉਹ ਵੀ ਇਸ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਦਿਨੋਂ ਦਿਨ ਹੋਰ ਜ਼ਿਆਦਾ ਖਰਾਬ ਹੀ ਹੁੰਦੇ ਜਾ ਰਹੇ ਆ ਹਾਲਾਤ। ਸੋ ਇਸ ਮਾਹੌਲ ਦੇ ਵਿੱਚ ਜਿਹੜਾ ਇੱਥੇ ਪੰਜਾਬ ਦੇ ਵਿੱਚ ਜਿਉਣਾ ਹੈ, ਉਹ ਇੱਕ ਤਰੀਕੇ ਨਾਲ ਜਿਵੇਂ ਕਹਿੰਦੇ ਆ ਟਰੱਕਾਂ ਵਾਲਾ ਦਾ ਲਿਖਿਆ ਹੁੰਦਾ ਨਾ, ਪੈਂਦੇ ਸੱਪ ਦੀ ਸਿਰੀ ਤੋਂ ਨੋਟ ਚੱਕਣੇ, ਉਹ ਸੱਪਾਂ ਦੇ ਵਿਚਾਲੇ ਰਹਿਣ ਵਾਲੀ ਗੱਲ ਬਣਾ ਦਿੱਤੀ ਗਈ ਹੈ। ਉਹ ਪੰਜਾਬ ਜਿਹਦੀ ਧਰਤੀ ਨਾਲ, ਜਿਹਦੀ ਮਿੱਟੀ ਨਾਲ ਇੰਨਾ ਜ਼ਿਆਦਾ ਮੋਹ ਹੈ ਕਿ ਇੱਥੇ ਸਦੀਆਂ ਤੋਂ ਜੰਗਾਂ ਯੁੱਧਾਂ, ਲੜਾਈਆਂ ਪੜਾਈਆਂ ਦਾ ਮਾਹੌਲ ਬਣਿਆ ਰਿਹਾ, ਪਰ ਇੱਥੋਂ ਪੰਜਾਬ ਨੂੰ ਛੱਡ ਕੇ ਕੋਈ ਨਹੀਂ ਜਾਂਦਾ ਦੇਖਿਆ ਗਿਆ। ਹੁਣ ਪਿਛਲੇ 15, 20, 30 ਸਾਲਾਂ ਤੋਂ ਇਹੋ ਜਿਹਾ ਮਾਹੌਲ ਬਣਾਤਾ ਕਿ ਹਰੇਕ ਬੰਦੇ ਨੂੰ ਇਉਂ ਲੱਗਣ ਲਾ ਦਿੱਤਾ ਗਿਆ ਕਿ ਇੱਥੋਂ ਕਿਸੇ ਨਾ ਕਿਸੇ ਤਰੀਕੇ ਨਾਲ ਜਾਨ ਬਚਾ ਕੇ ਨਿਕਲ ਚੱਲੋ। ਪਹਿਲਾਂ ਜਿਹੜਾ ਪ੍ਰਵਾਸ ਸੀ ਉਹਦਾ ਕੋਈ ਹਿਸਾਬ ਕਿਤਾਬ ਸੀਗਾ, ਲੋਕ ਜਾਂਦੇ ਸੀ ਤੇ ਬਾਹਰ 2-4 ਸਾਲ 10 ਸਾਲ ਕਮਾਈ ਕਰਕੇ ਵਾਪਸ ਆਉਂਦੇ ਸੀ ਤੇ ਇੱਥੇ ਉਹਨਾਂ ਦੀਆਂ ਜੜ੍ਹਾਂ ਮਜ਼ਬੂਤ ਹੁੰਦੀਆਂ ਸੀ, ਉਹਨਾਂ ਦੇ ਲਿਆਂਦੇ ਹੋਏ ਪੈਸੇ ਨਾਲ ਪੰਜਾਬ ਦੀ ਆਰਥਿਕਤਾ ਜਿਹੜੀ ਸੀ ਉਹ ਮਜ਼ਬੂਤ ਹੁੰਦੀ ਸੀ। ਪਰ ਅੱਜ ਦਾ ਸਮਾਂ ਕੁਝ ਹੋਰ ਆ। ਜਿਹੜਾ ਪ੍ਰਵਾਸ ਹੁਣ ਹੋ ਰਿਹਾ, ਉਹ ਹੁਣ ਵਾਲਿਆਂ ਨੂੰ ਤਾਂ ਬਾਹਰ ਜਾ ਕੇ ਲਾਭ ਹੋ ਜਾਊਗਾ, ਪਰ ਇਹ ਗੱਲ ਚੇਤੇ ਰੱਖਣ ਦੀ ਲੋੜ ਹੈ ਕਿ ਦੂਜੀ ਜਾਂ ਤੀਜੀ ਜਾਂ ਚੌਥੀ ਪੋਸਟ ਤੱਕ ਬਾਹਰਲੇ ਮੁਲਕਾਂ 'ਚ ਗਏ ਹੋਏ ਸਾਡੇ ਜਿਹੜੇ ਭੈਣ ਭਰਾ ਨੇ, ਉਹਨਾਂ ਦੇ ਬੱਚੇ ਆ ਜਿਹੜੇ ਅੱਗੇ, ਕੀ ਉਹ ਸਿੱਖ ਰਹਿ ਸਕਣਗੇ? ਕੀ ਉਹ ਪੰਜਾਬੀ ਬੋਲਦੇ ਹੋਣਗੇ? ਇਹ ਸਵਾਲ ਜਿਹੜਾ ਹੈ ਸਾਡੇ ਭਾਈਚਾਰੇ ਨੂੰ ਜ਼ਰੂਰ ਵਿਚਾਰਨਾ ਚਾਹੀਦਾ, ਕਿਉਂਕਿ ਜਦੋਂ ਉਹਨਾਂ ਨੂੰ ਆਉਣ ਵਾਲੀਆਂ ਨਸਲਾਂ ਨੂੰ, ਆਉਣ ਵਾਲੀਆਂ ਪੁਸ਼ਤਾਂ ਨੂੰ ਇਹ ਪਤਾ ਹੋਵੇ ਕਿ 1984 'ਚ ਕੀ ਵਾਪਰਿਆ ਸੀ, ਜਾਂ ਜਦੋਂ ਉਹ ਦੇਖਣ ਕਿ ਅੱਜ ਸਾਡੇ ਧਰਮ ਉੱਤੇ ਹਮਲਾ ਹੋ ਰਿਹਾ ਪੰਜਾਬ 'ਚ, ਤਾਂ ਉਹਨਾਂ ਦੇ ਅੰਦਰਲੇ ਜਜ਼ਬਾਤ ਆ ਜਿਹੜੇ ਉਹ ਪੰਥ ਅਤੇ ਪੰਜਾਬ ਨਾਲ ਜੇ ਜੁੜੇ ਹੋਏ ਹੋਣਗੇ, ਫੇਰ ਹੀ ਗੱਲ ਠੀਕ ਮੰਨੀ ਜਾ ਸਕਦੀ ਆ ਕਿ ਪ੍ਰਵਾਸ ਠੀਕ ਹੋਇਆ। ਜਿਹੜੇ 1984 ਮੌਕੇ ਸਾਰੇ ਸੰਸਾਰ ਦੇ ਵਿੱਚ ਅੱਡ-ਅੱਡ ਮੁਲਕਾਂ 'ਚ ਸਾਡੇ ਭਾਈਚਾਰੇ ਦੇ ਲੋਕ ਗਏ ਹੋਏ ਸੀ, ਜਦੋਂ ਜੂਨ 1984 ਨਵੰਬਰ 1984 ਵਾਪਰਿਆ ਤਾਂ ਜਿਹੜੇ ਵਿਦੇਸ਼ਾਂ ਦੇ ਵਿੱਚ ਸਾਡੇ ਭਾਈਚਾਰੇ ਦੇ ਲੋਕ ਵਸਦੇ ਸੀ, ਉਹਨਾਂ ਨੇ ਉਹ ਦਰਦ, ਉਹ ਪੀੜ ਇਸੇ ਕਰਕੇ ਮੰਨੀ ਕਿਉਂਕਿ ਉਹਨਾਂ ਦਾ ਪੰਜਾਬ ਨਾਲ, ਪੰਥ ਨਾਲ ਰਿਸ਼ਤਾ ਜਿਹੜਾ ਸੀ ਉਹ ਬਰਕਰਾਰ ਸੀ। ਪਰ ਜੇਕਰ ਅਗਲੀਆਂ ਪੁਸ਼ਤਾਂ ਤੱਕ ਇਹ ਰਿਸ਼ਤਾ ਬਰਕਰਾਰ ਰਵੇ ਪੰਥ ਤੇ ਪੰਜਾਬ ਦਾ, ਤਾਂ ਇਹ ਗੱਲ ਠੀਕ ਮੰਨੀ ਜਾਊਗੀ ਕਿ ਪ੍ਰਵਾਸ ਠੀਕ ਹੋਇਆ। ਪਰ ਜੇਕਰ ਇਦੋਂ ਉਲਟ ਵਾਪਰਦਾ ਤਾਂ ਸਾਡੇ ਲਈ ਇਹ ਕੋਈ ਚੰਗੀ ਗੱਲ ਨਹੀਂ ਹੋਏਗੀ। ਜਿਵੇਂ ਇਹਨਾਂ ਦਿਨਾਂ ਦੇ ਵਿੱਚ ਹੈ ਕਿ ਜਦੋਂ 31 ਅਕਤੂਬਰ ਆਉਂਦੀ ਆ, ਜਿੱਦਣ ਇੰਦਰਾ ਗਾਂਧੀ ਨੂੰ ਸੋਧਿਆ ਗਿਆ, ਜਾਂ ਅਗਲੇ ਦਿਨ ਆਉਂਦੇ ਆ ਨਵੰਬਰ ਦੇ, ਤਾਂ ਸਾਡੀ ਕੌਮ ਨੂੰ ਸਾਰੇ ਸੰਸਾਰ ਵਿੱਚ ਅਸੀਂ ਇਹਨਾਂ ਦਿਨਾਂ 'ਚ ਦੇਖਦੇ ਹਾਂ ਕਿ ਉਹ ਜਿੱਥੇ ਇੰਦਰਾ ਗਾਂਧੀ ਦੇ ਬਾਰੇ ਸਾਰਾ ਜਾਣਨਾ ਚਾਹੁੰਦੇ ਆ, ਫਿਰ ਅਗਲਾ ਜਿਹੜਾ ਸਾਡਾ ਅਗਲੀ ਪੁਸ਼ਤ ਵਾ
ਕਿ ਕੀ ਹੋਇਆ ਸੀ, ਕਿਉਂ ਇੰਦਰਾ ਨੂੰ ਇਸ ਤਰੀਕੇ ਨਾਲ ਮੁਲਕ ਦੀ ਪ੍ਰਧਾਨ ਮੰਤਰੀ ਨੂੰ ਉਹਦੇ ਗਨਮੈਨ ਲੱਗੇ ਸਿੱਖਾਂ ਨੂੰ ਸੋਧਣਾ ਪਿਆ, ਜਾਂ ਕਿਉਂ ਫਿਰ ਸਿੱਖਾਂ ਦਾ ਸਾਰੇ ਭਾਰਤ ਵਿੱਚ ਕਤਲੇਆਮ ਹੋਇਆ। ਤਾਂ ਇਹ ਸਾਰੀ ਜਾਣਕਾਰੀ ਅੱਜ ਦਾ ਯੂਥ, ਅੱਜ ਦੇ ਜਿਹੜੇ ਬੱਚੇ ਆ ਉਹ ਲੈਣਾ ਚਾਹੁੰਦੇ ਆ। ਉਦੋਂ ਗੂਗਲ ਦੇ ਉੱਤੇ ਸਰਚਾਂ ਵੱਜਦੀਆਂ ਨੇ। ਇਹ ਇਸ ਗੱਲ ਦੀ ਨਿਸ਼ਾਨੀ ਆ ਕਿ ਅਜੇ ਰਿਸ਼ਤਾ ਬਰਕਰਾਰ ਆ, ਪਰ ਇਹ ਰਿਸ਼ਤਾ ਬਰਕਰਾਰ ਰੱਖਣਾ ਸਾਡੀ ਜ਼ਿੰਮੇਵਾਰੀ ਹੈ। ਤੇ ਇਹਨਾਂ ਦਿਨਾਂ ਦੇ ਵਿੱਚ ਪੰਜਾਬ 'ਚ ਜਿਵੇਂ ਸਰਸੇ ਵਾਲੇ ਦਾ ਮਸਲਾ ਉੱਠਿਆ, ਤਾਂ ਸਾਰੇ ਸੰਸਾਰ ਦੇ ਵਿੱਚ ਉਹਦਾ ਵਿਰੋਧ ਹੋਇਆ ਸੀ। ਤੇ ਅੱਜ ਜਿਹੜੀ ਖਬਰ ਇੱਥੇ ਚਰਚਾ 'ਚ, ਕੁਝ ਦਿਨ ਪਹਿਲਾਂ ਸਰਸੇ ਵਾਲੇ ਨੇ ਐਲਾਨ ਕੀਤਾ ਸੀਗਾ ਵੀ ਅਸੀਂ ਸਲਾਮ ਦੇ ਵਿੱਚ ਡੇਰਾ ਖੋਲਣਾ। ਅੱਜ ਕੁਝ ਅਖਬਾਰਾਂ 'ਚ ਇਹ ਖਬਰ ਛਪੀ ਆ, ਪਤਾ ਨਹੀਂ ਸੱਚੀ ਆ ਕਿ ਝੂਠੀ, ਕਿ ਸਿੱਖਾਂ ਦੇ ਵਿਰੋਧ ਕਾਰਨ ਸੌਦਾ ਸਾਧ ਸਨਾਮ ਦੇ ਵਿੱਚ ਡੇਰਾ ਬਣਾਉਣ ਤੋਂ ਪਿੱਛੇ ਹਟਿਆ। ਅੱਜ ਇਸ ਗੱਲ ਨੂੰ ਅੱਜ ਦੀ ਸਾਡੀ ਜਿਹੜੀ ਵਿਦੇਸ਼ਾਂ 'ਚ ਗਈ ਪੀੜ੍ਹੀ ਆ ਉਹ ਬੜੀ ਚੰਗੀ ਤਰ੍ਹਾਂ ਮਹਿਸੂਸ ਕਰ ਸਕਦੀ ਆ। ਪਰ ਕੀ ਆਉਣ ਵਾਲੀਆਂ ਸਾਡੀਆਂ ਨਸਲਾਂ ਜਿਹਨਾਂ ਨੂੰ ਇੱਥੋਂ ਭਜਾਇਆ ਜਾ ਰਿਹਾ, ਉਹ ਇਸ ਪੀੜ ਨੂੰ, ਇਸ ਦਰਦ ਨੂੰ ਆਪਣੇ ਅੰਦਰ ਵਸਾ ਕੇ ਰੱਖ ਸਕਣਗੀਆਂ? ਇਹ ਸਾਡੇ ਸਾਹਮਣੇ ਸਵਾਲ ਆ। ਅੰਤ ਵਿੱਚ ਮੈਂ ਅੱਜ ਦੇ ਦਿਨ ਭਾਈ ਬਲਜਿੰਦਰ ਸਿੰਘ ਰਾਜੂ, ਜਿਹੜੇ ਭਾਈ ਸੁਖਦੇਵ ਸਿੰਘ ਸੁੱਖਾ ਤੇ ਭਾਈ ਹਰਜਿੰਦਰ ਸਿੰਘ ਜਿੰਦਾ ਦੇ ਵਿਚਾਲੜੀ ਕੜੀ ਆ, ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਾ ਹੋਇਆ ਸਾਰੇ ਜਿਹੜੇ ਦਰਸ਼ਕ ਵੀਰ ਆ ਉਹਨਾਂ ਨੂੰ ਬੇਨਤੀ ਕਰਦਾ ਕਿ ਸਿੱਖ ਸੰਘਰਸ਼ ਦੇ ਵਿੱਚ ਭਾਈ ਦਲਜੀਤ ਸਿੰਘ ਬਿੱਟੂ ਦਾ ਬੜਾ ਅਹਿਮ ਰੋਲ ਆ। ਅੱਜ ਉਹਨਾਂ ਨੇ ਫੇਰ ਲਾਈਵ ਹੋ ਕੇ ਭਾਈ ਬਲਜਿੰਦਰ ਸਿੰਘ ਰਾਜੂ ਅਤੇ ਭਾਈ ਸਤਨਾਮ ਸਿੰਘ ਬਾਵਾ ਦੇ ਬਾਰੇ ਖੁੱਲ੍ਹ ਕੇ ਗੱਲਾਂ ਕੀਤੀਆਂ ਨੇ। ਉਹ ਸਾਰੇ ਆਪਾਂ ਜ਼ਰੂਰ ਸੁਣੀਏ ਕਿ ਕਿਵੇਂ ਭਾਈ ਬਲਜਿੰਦਰ ਸਿੰਘ ਰਾਜੂ ਨੇ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਨੂੰ ਮਿਲਾਇਆ, ਕਿਵੇਂ ਵਾਰਦਾਤਾਂ ਦਾ ਕੀ ਉਹਨਾਂ ਦੀ ਸੇਵਾ ਸੀ। ਉਪਰੰਤ ਸਤਨਾਮ ਸਿੰਘ ਬਾਵਾ, ਜਿਹੜਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਇੱਥੇ ਜੌਬ ਕਰਦੇ ਸੀ, ਨੌਕਰੀ ਕਰਦੇ ਸੀ ਅੰਮ੍ਰਿਤਸਰ 'ਚ, ਇੱਥੋਂ ਉਹ ਸੰਘਰਸ਼ ਵਿੱਚ ਸਮੇਤ ਪਰਿਵਾਰ ਗਏ। ਉਸ ਪਰਿਵਾਰ ਦੀ ਬਹੁਤ ਵੱਡੀ ਸੇਵਾ, ਪਰ ਕਈ ਭਰਾ ਉਹਨਾਂ ਬਾਰੇ ਨਾਬਾਜ਼ਗ ਗੱਲਾਂ ਕਰਦੇ ਆ। ਤੇ ਸੱਚਾਈ ਜਦ ਕਿ ਇਹ ਆ ਕਿ ਭਾਈ ਜਿੰਦੇ ਦੇ ਨਾਲ ਬਾਬਾ ਜੀ ਨੂੰ ਫੜਿਆ ਸੀ ਦਿੱਲੀੋਂ, ਉਪਰੰਤ ਇੱਥੇ ਪੰਜਾਬ ਲਿਆ ਕੇ ਉਹਨਾਂ ਤੇ ਬਹੁਤ ਤਸ਼ੱਦਦ ਹੋਇਆ ਬਾਬਾ ਜੀ ਤੇ। ਸਤਨਾਮ ਬਾਵੇ ਨੂੰ ਗੱਡੀ ਵਿੱਚ ਬਿਠਾ ਕੇ ਇੱਥੋਂ ਤੱਕ ਕਿਹਾ ਕਿ ਸਾਨੂੰ ਦੱਸ ਜਿਹੜੇ ਤੁਹਾਡੀ ਲਹਿਰ ਦੇ ਨਾਲ ਦੇ ਬੰਦੇ ਆ। ਲੋਕਾਂ 'ਚ ਚਰਚਾ ਚੱਲਦੀ ਰਹੀ ਕਿ ਜੀ ਉਹਨਾਂ ਨੇ ਸਰਕਾਰ ਦਾ ਸਾਥ ਦਿੱਤਾ, ਕੈਟ ਬਣ ਗਏ ਸੀ। ਪਰ ਜਦੋਂ ਅੱਜ ਭਾਈ ਦਲਜੀਤ ਸਿੰਘ ਨੇ ਸਾਰੀ ਗੱਲ ਦੱਸੀ ਆ ਕਿ ਕਿਵੇਂ ਭਾਈ ਬਲਜਿੰਦਰ ਸਿੰਘ ਰਾਜੂ ਜਦੋਂ ਗ੍ਰਿਫਤਾਰ ਹੋ ਕੇ ਉੱਥੇ ਇੰਟਰੋਗੇਸ਼ਨ ਸੈਂਟਰ 'ਚ ਦੋਨੇ ਇਕੱਠੇ ਹੁੰਦੇ ਆ, ਤੇ ਬਲਜਿੰਦਰ ਸਿੰਘ ਰਾਜੂ ਦੀ ਪ੍ਰੇਰਨਾ ਤੇ ਉਹ ਸਿੰਘ ਭਾਈ ਸਤਨਾਮ ਸਿੰਘ ਬਾਵਾ ਕਿਵੇਂ ਜੇਲ੍ਹ 'ਚੋਂ ਪੁਲਿਸ ਦੀ ਹਿਰਾਸਤ 'ਚੋਂ ਭਗੌੜਾ ਹੋ ਕੇ ਬਾਅਦ ਵਿੱਚ ਜੁਝਾਰੂ ਸਰਗਰਮੀਆਂ 'ਚ ਹਿੱਸਾ ਲੈਂਦਾ ਤੇ ਕਹਿੰਦਾ ਕਿ ਆਪਾਂ ਛੇਤੀ ਪਹਿਲਾਂ ਬਲਜਿੰਦਰ ਸਿੰਘ ਰਾਜੂ ਨੂੰ ਛਡਾਈਏ। ਪਰ ਉਦੋਂ ਤੱਕ ਭਾਈ ਰਾਜੂ ਨੂੰ ਉਹਨਾਂ ਨੇ ਫੌਰਨ ਸ਼ਹੀਦ ਕਰਤਾ ਸੀ। ਬਾਅਦ ਵਿੱਚ ਭਾਈ ਸਤਨਾਮ ਸਿੰਘ ਬਾਵਾ ਵੀ ਸ਼ਹੀਦ ਹੋ ਗਏ। ਸੋ ਇਹ ਜਿਹੜਾ ਸਾਰਾ ਕੁਝ ਹੈ, ਇਹ ਸਾਡਾ ਇਤਿਹਾਸ ਆ, ਤੇ ਇਸ ਇਤਿਹਾਸ ਤੋਂ ਅਸੀਂ ਪ੍ਰੇਰਨਾ ਲਈਏ ਤੇ ਸਾਡੇ ਧਰਮ, ਸਾਡੀ ਬੋਲੀ ਅਤੇ ਸਾਡੇ ਸੱਭਿਆਚਾਰ ਉੱਤੇ ਹੋਣ ਵਾਲੇ ਖਤਰਿਆਂ ਦੇ ਹਮਲਿਆਂ ਦੇ ਖਿਲਾਫ ਲਾਮਬੰਦ ਹੋਈਏ। ਅਕਾਲ ਪੁਰਖ ਵਾਹਿਗੁਰੂ ਸਾਡੇ ਤੇ ਕਿਰਪਾ ਕਰਨ, ਕੌਮ ਦੀ ਚੜ੍ਹਦੀ ਕਲਾ ਹੋਵੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ ਸੰਗਤ ਬਖਸ਼ਣਯੋਗ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।